ਜਿਹੜੇ ਬਾਦਲ ਧੜੇ ਵਾਲੇ ਹੁਣ ਤੱਕਰ ਇਹ ਤਰਕ ਦੇ ਕੇ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸੰਸਥਾਵਾਂ ਤੋਂ ਧਾਰਮਿਕ ਦਖਲਅੰਦਾਜ਼ੀ ਤੋਂ ਕਹਿੰਦੇ ਵੀ ਸਾਡੇ 'ਚ ਧਰਮ ਦੀ ਦਖਲਅੰਦਾਜ਼ੀ ਹੋ ਗਈ ਇਸ ਤਾਂ ਪੱਟੇ ਜਾਣਾ। ਤੋਂ ਅੱਜ ਫਿਰ ਜਦੋਂ ਇਹ ਧਾਰਮਿਕ ਦਖਲਅੰਦਾਜ਼ੀ ਤੋਂ ਇੰਨੇ ਜ਼ਿਆਦਾ ਚਾਲੂ ਨੇ ਵੀ ਸਾਡੀ ਮਾਨਤਾ ਰੱਦ ਹੋ ਜੂ, ਫਿਰ ਇਹਨਾਂ ਨੂੰ ਇਹ ਹੱਕ ਵੀ ਨਹੀਂ ਹੋਣਾ ਚਾਹੀਦਾ ਕਿ ਇਹ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਕਿ ਸਾਡੇ ਧਰਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚੱਲਦਾ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਵੀ ਭਗੌੜੇ ਨੇ, ਇਹ ਇਹਨਾਂ ਨੂੰ ਨਹੀਂ ਦੇਣਾ ਚਾਹੀਦਾ। ਜਿਸ ਤਰੀਕੇ ਨਾਲ ਠੱਗੀ ਠੋਰੀ ਦੇ ਨਾਲ ਲੋਕਾਂ ਨੂੰ ਝੂਠ ਬੋਲ ਕੇ ਇਹ ਕਿਹਾ ਜਾ ਰਿਹਾ ਕਿ ਸਾਡਾ ਤਾਂ 25-30 ਲੱਖ ਭਰਤੀ ਹੋ ਗਿਆ ਬਾਦਲ ਧੜੇ ਵਾਲਿਆਂ ਵੱਲੋਂ, ਦੂਜੇ ਪਾਸੇ ਜਿਹੜੇ ਅਕਾਲ ਤਖਤ ਸਾਹਿਬ ਦੀ ਜਿਹੜੀ ਆ 7 ਮੈਂਬਰੀ ਜਾਂ 5 ਮੈਂਬਰੀ ਕਮੇਟੀ ਵਾਲੇ ਆ, ਉਹਨਾਂ ਦਾ ਕੰਮ ਸਾਰਾ ਜਨਤਾ ਦੇ ਵਿੱਚ ਵਾ, ਸੰਗਤ ਦੇ ਵਿਚਾਲੇ ਆ ਤੇ ਭਰਤੀ ਨੂੰ ਹਲਾਰਾ ਵੀ ਚੰਗਾ ਮਿਲ ਰਿਹਾ। ਤੇ ਇਸ ਗੱਲ ਦਾ ਬਾਦਲ ਧੜੇ ਵਾਲਿਆਂ ਨੂੰ ਮੰਨਣ ਚਾਹੇ ਨਾ, ਉਹਨਾਂ ਨੂੰ ਦੁੱਖ ਪੂਰਾ, ਤਕਲੀਫ ਪੂਰੀ ਆ। ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਆ ਜਿਹੜੀ, ਉਹਨੂੰ ਖਾਲਸਾ ਪੰਥ ਤੋਂ ਸਤਿਕਾਰਿਆ ਨਹੀਂ ਜਾ ਰਿਹਾ ਤੇ ਜਿਸ ਤਰੀਕੇ ਨਾਲ ਚੋਰੀ ਉਹਦੇ ਦਸਤਾਰਬੰਦੀ ਕਰਕੇ ਹੁਣ ਥਾਂ ਤੇ ਉਹਦੀ ਮਾਨਤਾ ਦਿਵਾਉਣ ਦੇ ਲਈ ਸ਼ੋਸ਼ੇ ਛੱਡੇ ਜਾ ਰਹੇ ਆ, ਇਹ ਸਾਡੇ ਲਈ ਕੋਈ ਚੰਗੀ ਗੱਲ ਥੋੜੀ ਆ। ਇਸ ਮੁਲਕ ਵਿੱਚ ਤਾਂ ਭਾਈ ਜਸਟਿਸ ਵਰਮੇ ਵਰਗਿਆਂ ਨੂੰ ਗੁਪਤ ਤਰੀਕੇ ਨਾਲ ਸੌਹਾਂ ਜੱਜ ਹੋਣ ਦੀਆਂ ਚੁਕਾਈਆਂ ਜਾ ਰਹੀਆਂ ਨੇ ਤੇ ਸਾਡੇ ਵਿਚਾਰੇ ਸੁਖਬੀਰ ਸਿੰਘ ਬਾਦਲ ਹੁਣਾਂ ਦੀ ਟ੍ਰੇਨਿੰਗ ਵੀ ਤਾਂ ਉਸੇ ਭਾਜਪਾ ਤੋਂ ਹੋਈ ਆ ਨਾ, ਜਿਹੜੀ ਭਾਜਪਾ ਜੱਜਾਂ ਨੂੰ ਗੁਪਤ ਤਰੀਕੇ ਨਾਲ ਬਿਠਾਈ ਜਾਂਦੀ ਆ, ਇਹ ਜਥੇਦਾਰਾਂ ਨੂੰ ਗੁਪਤ ਤਰੀਕੇ ਨਾਲ ਸਹੁੰ ਚੁਕਾ ਲੈਂਦੇ। ਸੋ ਇਹਨਾਂ ਦਿਨਾਂ ਦੇ ਵਿੱਚ ਜੇਕਰ ਗਿਆਨੀ ਕੁਲਦੀਪ ਸਿੰਘ ਜੀ ਤੁਹਾਡੇ ਉੱਤੇ ਬੋਝ ਆ ਇਹ ਤੁਸੀਂ ਬਾਦਲਕਿਆਂ ਦੀ ਸੇਵਾ ਕਰੋ, ਇਹਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਓ, ਇਹਦੇ ਨਾਲੋਂ ਚੰਗੇ ਰਹੋ। ਇਹਨਾਂ ਨੂੰ ਕੋਈ ਮਤਲਬ ਨਹੀਂ ਬਈ ਅੱਜ ਜਿਹਨੂੰ ਅਸੀਂ ਇੰਨਾ ਸਤਿਕਾਰ ਦਿੰਦੇ ਆ ਕੱਲ ਨੂੰ ਉਹਦੇ ਨਾਲ ਕੀ ਹੋ ਰਿਹਾ, ਕਿਉਂਕਿ ਆਪ ਨੂੰ ਬਚਾਉਂਦੇ ਇਹਨਾਂ ਨੇ ਬੜਿਆਂ ਦੀ ਬਲੀ ਲਈ। ਗਿਆਨੀ ਗੁਰਬਚਨ ਸਿੰਘ ਵਾਲੀ ਤੁਹਾਡੇ ਨਾਲ ਹੋ ਸਕਦੀ ਆ ਗਿਆਨੀ ਕੁਲਦੀਪ ਸਿੰਘ ਜੀ, ਇਸ ਕਰਕੇ ਜਾਂ ਤਾਂ ਕੌਮ ਦਾ ਸਹੀ ਪੱਖ ਲੈਣ ਦੀ ਯਤਨ ਕਰੋ, ਕੌਮ ਨੂੰ ਬੜੀ ਲੋੜ ਆ ਪੜ੍ਹੇ ਲਿਖੇ ਸੂਝਵਾਨ ਦ੍ਰਿੜਤਾ ਵਾਲੇ ਇਹੋ ਜਿਹੇ ਜਥੇਦਾਰ ਸਾਹਿਬਾਨ ਦੀ। ਪਰ ਬਾਦਲਕਿਆਂ ਦੀ ਬੋਲੀ ਬੋਲ ਕੇ ਬਾਦਲਕਿਆਂ ਨੇ ਤਾਂ ਉਹ ਕੁਝ ਕਰਾਉਣਾ ਜਿਹਦੇ ਨਾਲ ਸਿੱਖਾਂ ਦਾ ਇਤਿਹਾਸ ਕਲੰਕਿਤ ਹੁੰਦਾ ਹੋਵੇ, ਜਿਨ੍ਹਾਂ ਦੇ ਨਾਲ ਜਿਹੜੀਆਂ ਗੱਲਾਂ ਦੇ ਨਾਲ ਸਾਡੇ ਸਿਧਾਂਤ ਨੂੰ ਸੱਟ ਵੱਜਦੀ ਹੋਵੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਬਰਾਂ ਕਾਫੀ ਨੇ ਪਰ ਸਭ ਤੋਂ ਜਿਹੜੀ ਅਹਿਮ ਖਬਰ ਆ ਉਹ ਇਹ ਆ ਕਿ ਅਕਾਲ ਤਖਤ ਸਾਹਿਬ ਦੇ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਦਲ ਧੜੇ ਵੱਲੋਂ ਧੱਕੇ ਨਾਲ ਸੰਗਤ ਦੀ ਇੱਛਾ ਤੋਂ ਉਲਟ ਜਥੇਦਾਰ ਥਾਪੇ ਗਏ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੱਲ ਨੂੰ ਜਾਣੀ ਕਿ 8 ਤਰੀਕ ਨੂੰ 8 ਅਪ੍ਰੈਲ ਨੂੰ ਪਹਿਲੀ ਜਥੇਦਾਰਾਂ ਦੀ ਮੀਟਿੰਗ ਸੱਦੀ ਹੈ। ਜਥੇਦਾਰ ਸਾਹਿਬਾਨ ਦੀ ਜਿਹੜੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਇਆ ਕਰਦੀ ਹੈ, ਉਹ ਪਹਿਲੀ ਮੀਟਿੰਗ ਜਿਹੜੀ ਜਥੇਦਾਰ ਸਾਹਿਬਾਨ ਦੀ ਹੋਣ ਜਾ ਰਹੀ ਹੈ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਹੇਠ, ਉਹ ਕੱਲ ਨੂੰ ਹੋਣੀ ਆ। ਤੇ ਇਹ ਖਬਰ ਹੁਣੇ ਹੀ ਘੰਟੇ ਅੱਧੇ ਘੰਟੇ ਤੋਂ ਚਰਚਾ 'ਚ ਆਈ। ਪਰ ਆਪਾਂ ਨੂੰ ਸਭ ਨੂੰ ਪਤਾ ਕਿ 2 ਦਸੰਬਰ ਨੂੰ ਜਦੋਂ ਸਮੁੱਚੇ ਖਾਲਸਾ ਪੰਥ ਦੀਆਂ ਨਜ਼ਰਾਂ ਅਕਾਲ ਤਖਤ ਸਾਹਿਬ ਦੇ ਸਨਮੁਖ ਬਾਦਲਕਿਆਂ ਦੇ ਬਾਰੇ ਹੋਣ ਵਾਲੇ ਹੁਕਮਨਾਮੇ ਤੇ ਲੱਗੀਆਂ ਹੋਈਆਂ ਸੀ, ਪੇਸ਼ੀ ਉੱਤੇ ਲੱਗੀਆਂ ਹੋਈਆਂ ਸੀ। ਉਸ ਦਿਨ ਤੋਂ ਬਾਅਦ ਵਿੱਚ ਜੋ ਕੁਝ ਵਾਪਰਿਆ, ਸਾਰਾ ਦਸੰਬਰ, ਜਨਵਰੀ, ਫਰਵਰੀ, ਮਾਰਚ ਇਸੇ ਚੱਕਰ 'ਚ ਹੀ ਲੰਘ ਗਿਆ। ਤੇ ਕੱਲ ਨੂੰ ਗਿਆਨੀ ਕੁਲਦੀਪ ਸਿੰਘ ਗੜਗੱਜ ਜਦੋਂ ਉਹਨਾਂ ਦੀ ਅੱਜ ਇਹ ਖਬਰ ਆਈ ਆ, ਉਦੋਂ ਪਹਿਲਾਂ ਇਹ ਖਬਰ ਆ ਚੁੱਕੀ ਸੀ ਕਿ ਬਾਦਲ ਧੜੇ ਨੇ ਆਪਦੀ ਵਰਕਿੰਗ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਜਿਹੜਾ ਉਹਨਾਂ ਦਾ ਹੈੱਡਕੁਆਟਰ ਵਾ ਉੱਥੇ ਸੱਦ ਲਈ। ਜਾਣੀ ਕਿ ਕੱਲ ਨੂੰ ਇੱਕ ਤਾਂ ਬਾਦਲ ਧੜੇ ਦੀ ਮੀਟਿੰਗ, ਵਰਕਿੰਗ ਕਮੇਟੀ ਦੀ ਮੀਟਿੰਗ ਚੰਡੀਗੜ੍ਹ ਹੋਣੀ ਆ, ਇੱਕ ਜਥੇਦਾਰ ਸਾਹਿਬਾਨ ਵਾਲੀ ਮੀਟਿੰਗ ਅਕਾਲ ਤਖਤ ਸਾਹਿਬ ਦੇ ਜਿਹੜਾ ਸਾਈਡ ਤੇ ਬਣਿਆ ਸਕੱਤਰੇਤ ਉੱਥੇ ਹੋਣੀ। ਜਿਹੜੀ ਮੀਟਿੰਗ ਚੰਡੀਗੜ੍ਹ ਹੋਣ ਜਾ ਰਹੀ ਆ, ਜਿਹੜੀ ਮੀਟਿੰਗ ਬਾਦਲਕਿਆਂ ਨੇ ਡੈਲੀਗੇਟ ਇਜਲਾਸ ਤੋਂ ਪਹਿਲਾਂ ਐਲਾਨ ਕੀਤਾ ਹੋਇਆ, ਕੱਲ ਅਖਬਾਰਾਂ 'ਚ ਇੱਥੇ ਡਾਕਟਰ ਦਲਜੀਤ ਸਿੰਘ ਚੀਮਾ ਦਾ ਬਿਆਨ ਆ ਚੁੱਕਿਆ ਕਿ ਜੀ ਵਿਸਾਖੀ ਤੋਂ ਪਹਿਲਾਂ ਅਸੀਂ ਤੁਹਾਨੂੰ ਅਕਾਲੀ ਦਲ ਦਾ ਨਵਾਂ ਪ੍ਰਧਾਨ ਦੇ ਦੇਣਾ। ਅਕਾਲੀ ਦਲ ਦੇ ਪ੍ਰਧਾਨ ਤੋਂ ਅਰਥ ਹੈਗਾ ਵੀ ਸੁਖਬੀਰ ਬਾਦਲ ਨੂੰ ਇੱਕ ਵਾਰੀ ਫੇਰ ਅਸੀਂ
ਅਕਾਲੀ ਦਲ ਦਾ ਪ੍ਰਧਾਨ ਐਲਾਨ ਕੇ ਸੰਗਤ ਦੇ ਸਾਹਮਣੇ ਲਿਆ ਰਹੇ ਨੇ। ਸੋ ਇਹ ਜਿਹੜਾ ਐਲਾਨ ਹੈ ਇਹਨੂੰ ਪੂਰਾ ਕਰਨ ਦੇ ਰਾਹ ਦੇ ਵਿੱਚ ਬੜੇ ਪੁਆੜੇ ਨੇ, ਬੜੇ ਪੰਗੇ ਨੇ। ਭਾਵੇਂ ਬਾਦਲ ਕੇ ਕਿਸੇ ਪੁਆੜੇ ਪੰਗੇ ਨੂੰ, ਕਿਸੇ ਪੰਥਕ ਵਿਰੋਧ ਨੂੰ ਸਮਝਦੇ ਕੁਛ ਨਹੀਂ। ਸਾਰਿਆਂ ਨੂੰ ਹੀ ਪਤਾ ਵੀ 2 ਦਸੰਬਰ ਨੂੰ ਇਹ ਆਖਿਆ ਗਿਆ ਸੀ ਕਿ ਇੱਕ ਨਵਾਂ ਅਕਾਲੀ ਦਲ ਜਿਹੜਾ ਹੈ ਉਹਦੀ ਘਾਟ ਘੜੀਏ। 7 ਮੈਂਬਰੀ ਕਮੇਟੀ ਐਲਾਨੀ ਗਈ ਕਿ ਇਹ ਭਰਤੀ ਕਰੂਗੀ ਤੇ ਉਹ ਉਪਰੰਤ ਨਵੇਂ ਡੈਲੀਗੇਟ ਬਣਨ ਤੇ ਨਵੇਂ ਡੈਲੀਗੇਟਾਂ ਦੇ ਰਾਹੀਂ ਨਵਾਂ ਪ੍ਰਧਾਨ ਤੇ ਨਵਾਂ ਏਜੰਡਾ, ਨਵਾਂ ਸਾਰਾ ਕੁਝ ਸਿਸਟਮ ਆਵੇ। ਪਰ ਬਾਦਲ ਕਿਆ ਨੇ ਉਹਦੀ ਵਿਆਖਿਆ ਹੀ ਬਦਲਤੀ। ਉਹ ਕਹਿੰਦੇ ਇਹ ਤਾਂ ਜੀ ਹੈਗੀ ਆ ਨਿਗਰਾਨੀ ਕਰਨ ਵਾਲੀ ਕਮੇਟੀ, ਇਹਦੇ ਚੋਂ ਵੀ 2 ਅਸੀਂ ਡੱਕਰਦੇ ਆ। ਜਿਹੜਾ ਧਾਮੀ ਸਾਹਿਬ ਦਾ ਅਸਤੀਫਾ ਉਹ ਦਵਾਤਾ ਤੇ ਬਡੂੰਗਰ ਸਾਹਿਬ ਦਾ ਅਸਤੀਫਾ ਦਵਾਤਾ। ਜਥੇਦਾਰ ਅਸੀਂ ਘਰ ਨੂੰ ਡੱਕਰਤੇ ਤੇ ਹੁਣ ਇਹ ਕਾਹਦੀ ਕਮੇਟੀ ਹੈ ਜੀ। ਸੋ ਉਹਨਾਂ ਨੇ ਆਪਦੀ ਮਰਜ਼ੀ ਨਾਲ ਹੀ ਜਿਹੜਾ ਹੈਗਾ ਇਹ ਦਾਅਵਾ ਕਰਨਾ ਸ਼ੁਰੂ ਕੀਤਾ ਹੋਇਆ ਕਿ ਇਹ ਜਿਹੜੀ ਅਕਾਲ ਤਖਤ ਸਾਹਿਬ ਵਾਲੀ ਕਮੇਟੀ ਆ ਸਾਨੂੰ ਨਹੀਂ ਜੀ ਪਤਾ। ਉਹਦੇ ਤਾਂ ਉਲਟ ਬਾਵਾ ਸਿੱਧਾ ਬੋਲਦੇ ਆ, ਉਹਨੂੰ ਕੋਈ ਰੈਕੋਗਨਾਈਜੇਸ਼ਨ ਨਹੀਂ ਦਿੰਦੇ। ਉਹ ਕਹਿੰਦੇ ਹੈ ਹੀ ਨਹੀਂ ਹੈਗੀ, ਐਵੇਂ ਪਤਾ ਨਹੀਂ ਕੌਣ ਕਿੱਥੋਂ ਆ ਗਏ। ਪਰ ਸਾਡਾ ਕਹਿੰਦੇ ਕੰਮ ਠੀਕ ਆ ਤੇ ਅਸੀਂ ਤਾਂ 25-30 ਲੱਖ ਬੰਦਾ ਭਰਤੀ ਕਰੀ ਫਿਰਦੇ ਆ, ਡੈਲੀਗੇਟ ਬਣ ਗਏ ਆ ਤੇ ਬੜੀ ਜਲਦੀ ਅਸੀਂ ਹੁਣ ਮੀਟਿੰਗ ਜਿਹੜੀ ਆ ਕਰਕੇ ਤੇ ਉਹ ਨਵਾਂ ਪ੍ਰਧਾਨ ਜਿਹੜਾ ਹੈਗਾ ਉਹ ਥਾਪਣਾ। ਇਸ ਮਸਲੇ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅਕਾਲ ਤਖਤ ਸਾਹਿਬ ਦੇ ਲਈ ਇੱਕ ਚਿੱਠੀ ਵੀ ਬਣਾਈ, ਲਿਖਾਈ, ਭੇਜੀ ਕਿ ਜੀ ਜਿਹੜਾ ਬਾਦਲ ਧੜਾ ਇਹ ਤਾਂ ਅਕਾਲ ਤਖਤ ਸਾਹਿਬ ਦੇ 2 ਦਸੰਬਰ ਵਾਲੇ ਹੁਕਮਾਂ ਨੂੰ ਨਹੀਂ ਮੰਨਦਾ। ਇਹ ਤਾਂ ਹੈਗੇ ਆ ਅਕਾਲ ਤਖਤ ਸਾਹਿਬ ਦੇ ਭਗੌੜੇ। ਤੇ ਜਿਹੜੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦਾ ਧੜਾ ਵਾ, ਜਿਹੜੇ ਉਹ 5 ਮੈਂਬਰੀ ਕਮੇਟੀ ਵਾਲੇ ਆ, ਤੇ ਉਹਨਾਂ ਦਾ ਤਾਂ ਫੇਰ ਹੱਕ ਬਣਦਾ ਜਦੋਂ ਉਹ ਅਕਾਲ ਤਖਤ ਦੇ ਹੁਕਮਨਾਮੇ ਨੂੰ ਮੰਨ ਕੇ ਅੱਗੇ ਵਧ ਰਹੇ ਨੇ। ਉਹਨਾਂ ਦਾ ਤਾਂ ਹੱਕ ਬਣਦਾ ਵੀ ਉਹ ਕੌਮ ਦੀਆਂ ਸੰਸਥਾਵਾਂ ਨੂੰ, ਅਕਾਲ ਤਖਤ ਸਾਹਿਬ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਾਂ ਹੋਰ ਪਲੇਟਫਾਰਮਾਂ ਨੂੰ ਵਰਤਣ। ਤੇ ਇਸ ਗੱਲ ਦੀ ਮੰਗ ਕੀਤੀ ਆ ਜਥੇਦਾਰ ਪੰਜੋਲੀ ਨੇ ਕਿ ਜਿਹੜਾ ਤੇਜਾ ਸਿੰਘ ਸਮੁੰਦਰੀ ਹਾਲ ਆ, ਜਿੱਥੇ ਅਕਾਲੀ ਦਲ ਦਾ ਇਜਲਾਸ ਸੱਦ ਕੇ ਉੱਥੇ ਪ੍ਰਧਾਨ ਵਗੈਰਾ ਚੁਣਿਆ ਜਾਂਦਾ, ਵੀ ਉੱਥੇ ਇਹਨਾਂ ਨੂੰ ਥਾਂ ਨਾ ਦਿੱਤੀ ਜਾਵੇ, ਕਿਉਂਕਿ ਇਹ ਤਾਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਨਹੀਂ ਮੰਨਦੇ। ਤੇ ਨਾਲੇ ਇਹ ਤਾਂ ਇਹ ਕਹਿੰਦੇ ਹੁੰਦੇ ਆ ਵੀ ਜੇ ਅਸੀਂ ਅਕਾਲ ਤਖਤ ਸਾਹਿਬ ਦੀ ਗੱਲ ਮੰਨ ਲਈ, ਜੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਮੰਨ ਲਏ, ਫੇਰ ਤਾਂ ਸਾਡੀ ਮਾਨਤਾ ਹੀ ਰੱਦ ਹੋ ਜਾਊਗੀ। ਸੋ ਜਿਹੜੇ ਬਾਦਲ ਧੜੇ ਵਾਲੇ ਹੁਣ ਤੱਕ ਇਹ ਤਰਕ ਦੇ ਕੇ ਅਕਾਲ ਤਖਤ ਸਾਹਿਬ ਤੋਂ ਧਾਰਮਿਕ ਸੰਸਥਾਵਾਂ ਤੋਂ, ਧਾਰਮਿਕ ਦਖਲਅੰਦਾਜ਼ੀ ਤੋਂ, ਕਹਿੰਦੇ ਵੀ ਸਾਡੇ 'ਚ ਧਰਮ ਦੀ ਦਖਲਅੰਦਾਜ਼ੀ ਹੋ ਗਈ ਇਸ ਤਾਂ ਪੱਟੇ ਜਾਣਾ। ਸੋ ਅੱਜ ਫਿਰ ਜਦੋਂ ਇਹ ਧਾਰਮਿਕ ਦਖਲਅੰਦਾਜ਼ੀ ਤੋਂ ਇੰਨੇ ਜ਼ਿਆਦਾ ਚਾਲੂ ਨੇ ਵੀ ਸਾਡੀ ਮਾਨਤਾ ਰੱਦ ਹੋ ਜੂ, ਫਿਰ ਇਹਨਾਂ ਨੂੰ ਇਹ ਹੱਕ ਵੀ ਨਹੀਂ ਹੋਣਾ ਚਾਹੀਦਾ ਕਿ ਇਹ ਤੇਜਾ ਸਿੰਘ ਸਮੁੰਦਰੀ ਹਾਲ ਜਿਹੜਾ ਕਿ ਸਾਡੇ ਧਰਮ ਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਹੇਠ ਚੱਲਦਾ ਜਾਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਤੋਂ ਵੀ ਭਗੌੜੇ ਨੇ, ਇਹ ਇਹਨਾਂ ਨੂੰ ਨਹੀਂ ਦੇਣਾ ਚਾਹੀਦਾ। ਖੈਰ ਇਹੋ ਜਿਹਾ ਕਈ ਨੁਕਤੇ, ਕਈ ਗੱਲਾਂ ਸਾਹਮਣੇ ਆਉਣਗੀਆਂ। ਪਰ ਇਸ ਗੱਲ ਦੇ ਨਾਲ ਇੱਕ ਗੱਲ ਹੋਰ ਬੜੀ ਵਿਚਾਰਨ ਵਾਲੀ ਆ ਕਿ ਜਿਹੜੀ ਅਕਾਲ ਤਖਤ ਸਾਹਿਬ ਵਾਲੀ ਕਮੇਟੀ ਆ, ਉਹਨਾਂ ਨੂੰ ਲੋਕਾਂ ਦੀ ਹਮਾਇਤ ਬੜੀ ਮਿਲ ਰਹੀ ਹੈ। ਭਾਵੇਂ ਕਿ ਆਪਣੇ ਵਿੱਚੋਂ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਇਹ ਬਾਗੀ ਜਾਂ ਦਾਗੀ ਸਾਰੇ ਇਕੱਠੇ ਹੀ ਸੀ। ਆ ਜਿਹੜਾ ਰੋਪੜ ਕੱਲ ਪਰਸੋਂ ਪ੍ਰੋਗਰਾਮ ਹੋ ਕੇ ਹਟਿਆ, ਉੱਥੇ ਇਹਨਾਂ ਦੇ ਆਪ ਦੇ ਜਿਹੜੇ ਬਾਦਲ ਦਲ ਨਾਲ ਸੰਬੰਧਿਤ ਬੰਦੇ ਰਹੇ ਨੇ ਪਿਛਲੇ ਦੌਰ ਵਿੱਚ, ਉਹੀ ਨੇ ਬੰਦੇ। ਤਾਂ ਅੱਧੇ ਕੁ ਸੁਖਬੀਰ ਦੇ ਝੰਡੇ ਹੇਠ ਖੜੇ ਨੇ, ਅੱਧੇ ਕੁ ਜਿਹੜੀ ਦੂਜੇ ਪਾਸੇ ਖੜੇ ਨੇ। ਸੋ ਕੱਲ ਉੱਥੇ ਕੋਈ ਪੁਰਾਣਾ ਵਰਕਰ ਉਹ ਪੂਰਾ ਰੌਲਾ ਪਾ ਕੇ ਬਹਿ ਗਿਆ ਉੱਥੇ ਵੀ ਹੁਣ ਤੁਸੀਂ ਸਾਰਾ ਭਾਂਡਾ ਸੁਖਬੀਰ ਤੇ ਭੰਨੀ ਜਾਂਦੇ ਹੋ, ਤੇ ਤੁਸੀਂ ਸਾਰੇ ਉਦੋਂ ਨਾਲ ਹੀ ਹੁੰਦੇ ਸੀ, ਸਾਰਾ ਆਪਾਂ ਇਕੱਠਿਆਂ ਨਹੀਂ ਖਾਧਾ ਪੀਤਾ। ਸੋ ਕੁੱਲ ਮਿਲਾ ਕੇ ਲੋਕ ਭਾਵੇਂ ਸੁਖਬੀਰ ਤੋਂ ਨਿੱਜੀ ਤੌਰ ਤੇ ਦੁਖੀ ਆ, ਪਰ ਸੁਖੀ ਇਹਨਾਂ ਤੋਂ ਵੀ ਨਹੀਂ ਹੈਗੇ। ਲੋਕਾਂ ਦੇ ਵਿੱਚ ਸਾਰੀ ਸਪਸ਼ਟਤਾ ਵਾ। ਪਰ ਜਿਸ ਤਰੀਕੇ ਨਾਲ ਠੱਗੀ ਠੋਰੀ ਦੇ ਨਾਲ ਲੋਕਾਂ ਨੂੰ ਝੂਠ ਬੋਲ ਕੇ ਇਹ ਕਿਹਾ ਜਾ ਰਿਹਾ ਕਿ ਸਾਡਾ ਤਾਂ 25-30 ਲੱਖ ਭਰਤੀ ਹੋ ਗਿਆ ਬਾਦਲ ਧੜੇ ਵਾਲਿਆਂ ਵੱਲੋਂ, ਦੂਜੇ ਪਾਸੇ ਜਿਹੜੇ ਅਕਾਲ ਤਖਤ ਸਾਹਿਬ ਦੀ ਜਿਹੜੀ ਆ 7 ਮੈਂਬਰੀ ਜਾਂ 5 ਮੈਂਬਰੀ ਕਮੇਟੀ ਵਾਲੇ ਆ, ਉਹਨਾਂ ਦਾ ਕੰਮ ਸਾਰਾ ਜਨਤਾ ਦੇ ਵਿੱਚ ਵਾ, ਸੰਗਤ ਦੇ ਵਿਚਾਲੇ ਆ, ਤੇ ਭਰਤੀ ਨੂੰ ਹਲਾਰਾ ਵੀ ਚੰਗਾ ਮਿਲ ਰਿਹਾ। ਤੇ ਇਸ ਗੱਲ ਦਾ ਬਾਦਲ ਧੜੇ ਵਾਲਿਆਂ ਨੂੰ ਮੰਨਣ ਚਾਹੇ ਨਾ, ਉਹਨਾਂ ਨੂੰ ਦੁੱਖ ਪੂਰਾ, ਤਕਲੀਫ ਪੂਰੀ ਹੈ। ਤੇ ਉਹਨਾਂ ਨੂੰ
ਇਹ ਵੀ ਦਿਖ ਪਿਆ ਹੈਗਾ ਵੀ ਜਿਹੜਾ ਸਾਡਾ ਥਾਪਿਆ ਹੋਇਆ ਜਥੇਦਾਰ ਉਹ ਅਜੇ ਤੱਕ ਤਾਂ ਸਾਡੇ ਕੋਈ ਬਹੁਤਾ ਕੰਮ ਨਹੀਂ ਆ ਸਕਿਆ। ਉਹਨਾਂ ਨੇ ਜਿਹੜਾ ਪੱਤਾ ਸਰਨੇ ਰਾਹੀਂ ਖੇਡਿਆ ਸੀ ਵੀ ਭਾਈ ਮਹਿਲ ਸਿੰਘ ਬੱਬਰ ਦੇ ਭੋਗ ਤੇ ਆਪਾਂ ਉਹਨਾਂ ਦੇ ਪਰਿਵਾਰ ਨੂੰ ਸਰੋਪੇ ਪਾ ਕੇ ਇੱਕ ਤਰੀਕੇ ਨਾਲ ਇਹ ਗੱਲ ਉਡਾ ਦਿਆਂਗੇ ਕਿ ਪੰਥਕ ਜਾਂ ਖਾਲਿਸਤਾਨੀ ਧਿਰਾਂ ਨੇ ਵੀ ਸਾਨੂੰ ਤਾਂ ਮਾਨਤਾ ਦੇਤੀ, ਉੱਥੇ ਬੈਠੇ ਸੀ ਸਾਰੇ, ਭਾਵੇਂ ਕਿ ਉਸ ਦਿਨ ਦੇ ਘਟਨਾਕ੍ਰਮ ਬਾਰੇ ਬੜੇ ਪੱਖ ਨੇ ਤੇ ਹੋਣੇ ਵੀ ਚਾਹੀਦੇ ਆ। ਇਹ ਕੋਈ ਇਹੋ ਜਿਹੀ ਗੱਲ ਤਾਂ ਹੈ ਨਹੀਂ ਵੀ ਜਿਹੜਾ ਇੱਕੋ ਤਰ੍ਹਾਂ ਦੀ ਕੋਈ ਵਿਆਖਿਆ ਹੋਵੇ। ਹੁਣ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਜਥੇਦਾਰ ਜਗਤਾਰ ਸਿੰਘ ਹਵਾਰੇ ਦਾ ਨਾਂ ਲੈ ਕੇ ਉਸ ਦਿਨ ਸਰਦਾਰ ਜਰਨੈਲ ਸਿੰਘ ਸਖੀਰਾ, ਜਿਹੜੇ ਜਰਨੈਲ ਸਿੰਘ ਸਖੀਰਾ ਉਹ ਪਹਿਲਾਂ ਮਾਨਦਲ ਨਾਲ ਹੁੰਦੇ ਸੀ ਤੇ ਹੁਣ ਭਾਵੇਂ ਉਹ ਪੰਥਕ ਸਭਾ ਦੇ ਵਿੱਚ ਆਪਣੇ ਤੌਰ ਤੇ ਸਰਗਰਮ ਹੈ, ਉਹਨਾਂ ਨੇ ਉਸ ਦਿਨ ਇਹੀ ਕਿਹਾ ਸੀ ਵੀ ਤੁਸੀਂ ਜੀ ਸਾਤੋਂ ਕੌਮ ਤੋਂ ਅਜੇ ਤੁਹਾਨੂੰ ਕੋਈ ਮਾਨਤਾ ਨਹੀਂ, ਇਹ ਸਾਡੇ ਤਾਂ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਆ। ਹੁਣ ਉੱਥੇ ਜਿਹੜੇ ਬੈਠੇ ਸੀ ਖਾੜਕੂ ਸਾਰੇ, ਚਾਹੇ ਉਹ ਭਾਈ ਕੰਵਰ ਸਿੰਘ ਧਾਮੀ ਆ, ਭਾਈ ਨਰਾਇਣ ਸਿੰਘ ਚੌੜਾ, ਭਾਈ ਦਲਜੀਤ ਸਿੰਘ ਬਿੱਟੂ ਆ ਤੇ ਭਾਈ ਕੰਵਰਪਾਲ ਸਿੰਘ, ਉੱਥੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਸ਼ਖਸੀਅਤਾਂ ਧੜੇ ਧਿਰਾਂ ਸੀ। ਉਹਨਾਂ ਸਾਰਿਆਂ ਦਾ ਹੀ ਬਾਦਲ ਧੜੇ ਦੇ ਥਾਪੇ ਹੋਏ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਤਾਂ ਕੋਈ ਮਤਲਬ ਹੀ ਨਹੀਂ। ਤੇ ਜਿਹੜੇ ਇਹ ਸਾਰੇ ਲੋਕ ਨੇ ਇਹ ਚੱਬੇ ਵਾਲੇ ਸਰਬੱਤ ਖਾਲਸਾ ਵਾਲੇ ਫੈਸਲਿਆਂ ਦੇ ਬਾਰੇ ਖਾਮੋਸ਼ ਨੇ। ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਚੇਤਾ ਹੋਣਾ ਕਿ ਉਦੋਂ ਭਾਈ ਨਰਾਇਣ ਸਿੰਘ ਚੌੜਾ ਜੇਲ੍ਹ ਵਿੱਚ ਸੀ ਜਿੱਦਣ ਸਰਬੱਤ ਖਾਲਸਾ ਹੋਇਆ। ਮੈਂ ਤੇ ਸਰਦਾਰ ਹਰਪਾਲ ਸਿੰਘ ਚੀਮਾ ਉਸ ਮੌਕੇ ਜਦੋਂ ਇੱਥੇ ਫੈਸਲਾ ਐਲਾਨੇ ਜਾ ਰਹੇ ਸੀਗੇ, ਜਦੋਂ ਜਥੇਦਾਰਾਂ ਦੀ ਚੋਣ ਐਲਾਨੀ ਹੈ ਚੱਬੇ ਵਾਲੀ ਸਰਬੱਤ ਖਾਲਸਾ ਵਾਲੀ ਪਲੇਟਫਾਰਮ ਤੋਂ, ਉਸ ਮੌਕੇ ਅੰਮ੍ਰਿਤਸਰ ਜਿਹੜੀ ਜੇਲ੍ਹ ਆ ਪੁਰਾਣੀ, ਜਿੱਥੇ ਹੁਣ ਤਾਂ ਨਵੀਂ ਬਣ ਗਈ ਇੱਧਰ ਝਵਾਲ ਰੋਡ ਤੇ, ਉਹ ਪੁਰਾਣੀ ਜੇਲ੍ਹ ਆ ਜਿਹੜੀ ਅਜਨਾਲਾ ਰੋਡ ਤੇ, ਉੱਥੇ ਹਰਪਾਲ ਸਿੰਘ ਚੀਮਾ ਡਿਉੜੀ ਦੇ ਵਿੱਚ ਮੁਲਾਕਾਤ ਕਰ ਰਹੇ ਸੀ ਅੰਦਰ ਨਰਾਇਣ ਸਿੰਘ ਚੌੜੇ ਨਾਲ। ਉਹ ਅੰਦਰ ਖੜੇ ਸੀ, ਮੈਂ ਉੱਥੇ ਬਾਹਰ ਖੜਾ ਸੀਗਾ ਤੇ ਮੈਂ ਮੋਬਾਈਲ ਦੇ ਉੱਤੇ, ਕਿਉਂਕਿ ਅੰਦਰ ਜੇਲ੍ਹ 'ਚ ਮੋਬਾਈਲ ਲੈ ਕੇ ਨਹੀਂ ਜਾਣ ਦਿੰਦੇ, ਉੱਥੇ ਨਿੱਕੀ ਜਿਹੀ ਖਿੜਕੀ ਜੀ ਸੀ, ਉਹਦੇ ਵਿੱਚ ਦੀ ਮੈਂ ਉਹਨਾਂ ਨੂੰ ਦੱਸ ਰਿਹਾ ਸੀਗਾ ਕਿ ਹੁਣ ਆਹ ਫੈਸਲਾ ਹੋਇਆ, ਆਹ ਫੈਸਲਾ ਹੋਇਆ। ਉਸ ਮੌਕੇ ਭਾਈ ਨਰਾਇਣ ਸਿੰਘ ਚੌੜਾ ਅੰਦਰ ਸੀ, ਭਾਈ ਹਰਪਾਲ ਸਿੰਘ ਚੀਮਾ ਜਿਹੜੇ ਉਦੋਂ ਦਲ ਖਾਲਸਾ ਦੇ ਮੁਖੀ ਸੱਜਣ ਸੀ ਉਹ ਵੀ ਉੱਥੇ ਨਹੀਂ ਸੀਗੇ ਉੱਥੇ ਜਦੋਂ ਫੈਸਲੇ ਹੋਏ ਨੇ। ਉਸ ਦਿਨ ਤੋਂ ਪਹਿਲਾਂ ਪੂਰਾ ਖਿਲਾਰਾ ਪੈਂਦਾ ਰਿਹਾ ਕਿ ਜਿਹੜੀਆਂ ਭਾਈ ਦਲਜੀਤ ਸਿੰਘ ਬਿੱਟੂ ਵਾਲੀ ਧਿਰ ਦਲ ਖਾਲਸਾ ਤੇ ਹੋਰ ਜੀ ਇਹ ਚੱਬੇ ਵਾਲੇ ਸਰਬੱਤ ਖਾਲਸਾ 'ਚ ਜਾਂਦੇ ਨਹੀਂ, ਉਹ ਨਾ ਜਾਣਦੇ, ਉੱਥੇ ਵੱਖਰੇ ਕਾਰਨ ਸੀਗੇ। ਤੇ ਉਹ ਬਾਅਦ ਵਿੱਚ ਸਾਰਿਆਂ ਨੇ ਕਿਹਾ, ਜਿਨ੍ਹਾਂ ਨੂੰ ਉਦੋਂ ਸਾਡੇ ਤੇ ਬੜਾ ਬੁਖਾਰ ਚੜਿਆ ਹੁੰਦਾ ਸੀਗਾ, ਸਭ ਤੋਂ ਵੱਧ ਧੀ ਭੈਣ ਮੇਰੀ ਕੀਤੀ ਗਈ ਆ ਤੇ ਬਹੁਤ ਮੇਰੇ ਟੱਬਰ ਨੂੰ ਵੀ ਬਾਅਦ 'ਚ ਗੰਦ ਵਗਿਆ ਗਿਆ ਵੀ ਸਾਡੇ ਜਥੇਦਾਰ ਨਹੀਂ ਮੰਨਦੇ ਤੁਸੀਂ, ਉਹ ਸਾਰਿਆਂ ਨੂੰ ਪਤਾ। ਖੈਰ ਉਹ ਗੰਦੀ ਜੀ ਗੱਲ ਕਾਹਨੂੰ ਛੇੜਨੀ ਹੈ, ਪਰ ਅਸੀਂ ਜਾਂ ਸਾਡੇ ਸਾਰਿਆਂ ਵੱਲੋਂ ਮੀਟਿੰਗਾਂ ਦੇ ਵਿੱਚ ਬਹਿ ਕੇ ਸਰਬੱਤ ਖਾਲਸਾ ਵਾਲੀ ਟੀਮ ਵੱਲੋਂ ਆਉਣ ਵਾਲੇ ਸੱਜਣਾਂ ਨੂੰ ਜਿਹੜੇ ਆਪਦੇ ਖਦਸ਼ੇ ਦੱਸੇ ਗਏ ਸੀ, ਜਿਹੜੇ ਅਸੀਂ ਆਪਦੇ ਇਤਰਾਜ਼ ਦੱਸੇ ਸੀ, ਹੁਣ ਸਾਰੇ ਮੰਨਦੇ ਆ। ਕਈ ਫੋਨ ਕਰਕੇ ਅੱਧਾ ਘੰਟਾ ਹੁਣ ਰੋਂਦੇ ਰਹਿੰਦੇ ਆ ਦੁੱਖ ਆਪਦਾ, ਬਈ ਜੀ ਤੁਸੀਂ ਸਹੀ ਕਹਿੰਦੇ ਸੀ, ਇਹ ਬੰਦੇ ਇੰਨੇ ਜੋਗੇ ਨਹੀਂ ਹੈ। ਭਾਈ ਜਗਤਾਰ ਸਿੰਘ ਹਵਾਰਾ ਦਾ ਬਚਿਆ ਹੋਇਆ ਕਿਉਂਕਿ ਉਹ ਅੰਦਰ ਹੈ, ਪਰ ਆਹ ਬਾਕੀ ਸਾਰਿਆਂ ਦਾ ਹਾਲ ਜੋ ਹੋਇਆ ਉਹ ਵੀ ਦੇਖ ਲਿਆ। ਤੇ ਜਿਹੜੀ ਧਿਰ ਨੇ ਇਹ ਜਥੇਦਾਰ ਐਲਾਨੇ, ਜਿਨ੍ਹਾਂ ਨੇ ਜਿਹੜੇ ਜਥੇਦਾਰ ਐਲਾਨੇ ਗਏ, ਉਹਨਾਂ ਦੀ ਗੱਲ ਕਰ ਲਓ, ਚਾਹੇ ਅਜਨਾਲਾ, ਚਾਹੇ ਮਾਂਡਾ ਤੇ ਚਾਹੇ ਉਹ ਦਾਦੂਵਾਲ, ਉਹਨਾਂ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ। ਤੇ ਜਿਨ੍ਹਾਂ ਨੇ ਇਹ ਐਲਾਨ ਕਰਵਾਏ, ਜਿਨ੍ਹਾਂ ਨੇ ਇਹ ਫੈਸਲੇ ਕਰਵਾਏ, ਉਹਨਾਂ ਦੇ ਬਾਰੇ ਵੀ ਕਿਸੇ ਨੂੰ ਵਹਿਮ ਨਹੀਂ। ਜਦੋਂ ਅਸੀਂ ਇਹ ਗੱਲਾਂ ਕਹਿੰਦੇ ਸੀ ਵੀ ਅਸੀਂ ਇਹਨਾਂ ਨਾਲ 25 30 ਸਾਲ ਹੋ ਗਏ ਸਾਨੂੰ ਵਿਚਰਦਿਆਂ ਨੂੰ, ਇਹ ਬੰਦੇ ਅਸੀਂ ਨਹੀਂ ਕਹਿੰਦੇ ਵੀ ਬੇਈਮਾਨ ਨੇ, ਅਸੀਂ ਨਹੀਂ ਕਹਿੰਦੇ ਵੀ ਇਹਨਾਂ ਨੂੰ ਅਕਲ ਨਹੀਂ ਹੈਗੀ, ਪਰ ਇਹਨਾਂ ਦੇ ਕੋਲ ਉਹ ਸਮਰੱਥਾ ਨਹੀਂ ਹੈਗੀ ਜਿੱਡਾ ਵੱਡਾ ਬੋਝ ਇਹ ਚੱਕ ਸਕਣ ਦੇ ਲਾਇਕ ਫੈਸਲੇ ਲੈਣ ਨੂੰ ਫਿਰਦੇ ਆ। ਤੇ ਅਸਲ ਵਿੱਚ ਜਥੇਦਾਰ ਐਲਾਨ ਕੇ ਜਾਂ ਹੋਰ ਚੱਕਰਾਂ ਦੀ ਬਜਾਏ ਆਪਾਂ, ਸਾਡੇ ਕੋਲ ਸੁਝਾਅ ਸੀ, ਚਲੋ ਹੁਣ ਉਹਨਾਂ ਦੀ ਕੋਈ ਬੜੀ ਅਹਿਮੀਅਤ ਨਹੀਂ ਹੈ, ਪਰ ਜਿਹੜੇ ਫੈਸਲੇ ਉੱਥੇ ਲਏ ਜਾ ਰਹੇ ਸੀ, ਫੈਸਲੇ ਲੈਣ ਵਾਲਿਆਂ ਨਾਲ ਵੀ ਤੇ ਫੈਸਲਿਆਂ ਨਾਲ ਵੀ ਸਾਡੀ ਅਸਹਿਮਤੀ ਦਾ ਸਾਡੇ ਭਰਾਵਾਂ ਨੂੰ ਇੰਨਾ ਦੁੱਖ ਸੀ ਬਈ ਬਹੁਤ ਜ਼ਿਆਦਾ ਉਦੋਂ ਤਾਪਮਾਨ ਵਧਿਆ ਰਿਹਾ। ਹੁਣ ਸਾਰੇ ਹੀ ਮੰਨਦੇ ਆ, ਇੱਕ ਵੀ ਬੰਦਾ ਨਹੀਂ ਬਚਿਆ ਜਿਹੜਾ ਉਦੋਂ ਮੀਟਿੰਗ 'ਚ ਸਾਡੇ ਨਾਲ ਅੜਿਆ ਨਾ ਹੋਵੇ
ਵੈਸਿਆ ਨਾ ਹੋਵੇ, ਜਿੱਦਿਆ ਨਾ ਹੋਵੇ, ਤੇ ਹੁਣ ਸਾਰੇ ਕਹਿੰਦੇ ਆ ਵੀ ਤੁਸੀਂ ਸੱਚੇ ਸੀ। ਤੁਹਾਡੀ ਇੱਕ ਇੱਕ ਗੱਲ ਸੱਚੀ ਨਿਕਲੀ ਆ। ਤੇ ਮੇਰੇ ਇੱਕ ਕਰੀਬੀ ਸੱਜਣ ਆ, ਉਹਨਾਂ ਨੇ ਕਿਸੇ ਦਾ ਨਾਂ ਲੈ ਕੇ ਇੱਥੇ ਗੱਲਾਂ ਕੀਤੀਆਂ। ਮੈਂ ਕਿਹਾ ਯਾਰ, ਮੈਂ ਇੱਥੇ ਜਦੋਂ ਦਾ ਆਇਆ 1997 ਤੋਂ ਪਿੰਡੋਂ ਉੱਠ ਕੇ ਅੰਮ੍ਰਿਤਸਰ ਆ ਗਈ, ਮੈਂ ਉਹਨਾਂ ਦੇ ਨਾਲ ਹੀ 10-15 ਸਾਲ ਘੁੰਮਿਆ। ਮੈਂ ਇੱਕ ਤਾਂ ਹੁੰਦਾ ਅਖਬਾਰਾਂ 'ਚ ਮੀਡੀਆ 'ਚ ਬਣਾਇਆ ਹੁੰਦਾ ਵੀ ਮੈਂ ਜੀ ਫਲਾਨਾ ਬੜਾ ਪ੍ਰਭਾਵ ਬਣ ਜਾਂਦਾ, ਇੱਕ ਹੁੰਦਾ ਜਦੋਂ ਤੁਸੀਂ ਕਿਸੇ ਦੇ ਨਾਲ ਰਹਿੰਦੇ ਹੋ 24 ਘੰਟੇ ਗੱਡੀ 'ਚ, ਘਰ 'ਚ, ਤੁਸੀਂ ਉਹਦਾ ਸਾਰਾ ਕਿਰਦਾਰ ਵੀ ਉਹ ਕਿੰਨਾ ਕੁ ਖੜਨ ਵਾਲਾ ਤੇ ਕਿੰਨਾ ਕੁ ਅੜਨ ਵਾਲਾ, ਉਹ ਗੱਲ ਸੀ। ਸੋ ਕੁੱਲ ਮਿਲਾ ਕੇ ਜਿਹੜੇ ਉੱਥੇ ਜਥੇਦਾਰ ਥਾਪੇ ਗਏ ਸੀ, ਉਹਨਾਂ ਧਿਰਾਂ ਦਾ ਤੇ ਜਥੇਦਾਰਾਂ ਦਾ ਜੋ ਆਪਣੇ ਸਾਰਾ ਸਾਹਮਣੇ ਖੁੱਲਿਆ, ਉਹ ਅਜੇ ਗੱਲ ਜਿਵੇਂ ਕਹਿੰਦੇ ਵੀ ਛੇੜਨ ਤੋਂ ਵੀ ਬੰਦਾ ਬਚਦਾ ਹੁਣ ਤਾਂ, ਵੀ ਅਗਲਾ ਕਹਿੰਦਾ ਯਾਰ ਕੀ ਉੱਥੇ ਬਣਿਆ ਤੇ ਕੀ ਸਾਡਾ ਹੋਇਆ। ਹੁਣ ਜਿਹੜੇ ਸਖੀਰਾ ਸਾਹਿਬ ਨੇ ਉਦੋਂ ਕਿਹਾ ਵੀ ਅਸੀਂ ਤਾਂ ਜੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਮੰਨਦੇ ਆ, ਇਹ ਗੱਲ ਅੱਜ ਵੀ ਖਾਲਸਾ ਪੰਥ ਦੇ ਬਹੁਤ ਵੱਡੇ ਹਿੱਸੇ 'ਚ ਅਜੇ ਵੀ ਚੱਲਦੀ। ਦੂਜੇ ਪਾਸੇ ਆਪਾਂ ਨੂੰ ਇਹ ਵੀ ਸੁਣ ਕੇ ਹੈਰਾਨੀ ਹੋਊਗੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਬਣੀ ਹੋਈ ਹੈ ਇੱਥੇ, ਉਹਦੇ ਉਹ ਹੈ ਤਾਂ ਭਾਵੇਂ ਅਖੰਡ ਕੀਰਤਨੀ ਜਥੇ ਨਾਲ ਜਾਂ ਭਾਈ ਆਪਣੇ ਬੱਬਰ ਖਾਲਸਾ ਨਾਲ ਸੰਬੰਧਿਤ ਭਰਾ ਹੀ ਨੇ ਸਾਡੇ ਪ੍ਰੋਫੈਸਰ ਬਲਜਿੰਦਰਪਾਲ ਸਿੰਘ ਹੁਣੀ, ਉਹਨਾਂ ਦੀ ਇੱਕ ਵੱਖਰੀ ਹੋਈ ਸਟੇਟਮੈਂਟ ਆ ਗਈ ਕੱਲ। ਉਹ ਕਹਿੰਦੇ ਜੀ ਇਹ ਜਿਹੜਾ ਜਥੇਦਾਰਾਂ ਦੇ ਖਿਲਾਫ ਉੱਥੇ ਸਖੀਰਾ ਸਾਹਿਬ ਨੇ ਕੀਤਾ, ਅਸੀਂ ਇਹਦੇ ਨਾਲ ਸਹਿਮਤ ਨਹੀਂ। ਮਾਨ ਦਲ ਦੇ ਵੀ ਕੁਝ ਬੰਦਿਆਂ ਦਾ ਸਟੇਟਮੈਂਟ ਜਾਂ ਉਹਨਾਂ ਦਾ ਵੀ ਕਹਿਣਾ ਕਿ ਜਿਹੜਾ ਕੁਝ ਇੱਥੇ ਹੋਇਆ ਜਥੇਦਾਰਾਂ ਦੇ ਬਾਰੇ ਉਹ ਗਲਤ ਹੈ। ਦੇਖੋ ਕਮਾਲ ਦੀ ਬਾਤ, ਜਿਹੜੇ ਤਾਂ ਜਥੇਬੰਦੀ ਹੋਈ ਭਾਈ ਜਗਤਾਰ ਸਿੰਘ ਹਵਾਰਾ ਦੇ ਨਾਂ ਤੇ ਬਣਾਈ ਫਿਰਦੇ ਆ ਮੂਹਰੇ ਜਥੇਦਾਰ ਲੈ ਕੇ, ਉਹਨਾਂ ਨੂੰ ਤਾਂ ਇਸ ਗੱਲ ਦੀ ਖੁਸ਼ੀ ਹੋਣੀ ਚਾਹੀਦੀ ਸੀ ਵੀ ਅਸੀਂ ਤਾਂ ਚਲੋ ਬੋਲੇ ਨਹੀਂ, ਵਧੀਆ ਹੋਇਆ ਸਖੀਰਾ ਸਾਹਿਬ ਨੇ ਸਾਡੇ ਪਿੱਛੇ ਸਟੈਂਡ ਲਿਆ ਕਿ ਮੈਂ ਤਾਂ ਜੀ ਹਵਾਰਾ ਸਾਹਿਬ ਨੂੰ ਜਥੇਦਾਰ ਮੰਨਣ ਵਾਲਿਆਂ ਚੋਂ, ਅਸੀਂ ਨਹੀਂ ਤੈਨੂੰ ਜਥੇਦਾਰ ਮੰਨਦੇ। ਉਹਨਾਂ ਨੇ ਵੀ ਜਥੇਦਾਰ ਹਵਾਰਾ ਕਮੇਟੀ ਵਾਲਿਆਂ ਨੇ ਵੀ ਪੁੱਠੇ ਪਾਸੇ ਨੂੰ ਬਾਦਲ ਕਿਆਂ ਦੀ ਸ਼ਹਿ 'ਚ ਬਿਆਨ ਦਿੱਤਾ ਹਮਾਇਤ 'ਚ, ਤੇ ਮਾਨ ਦਲ ਵਾਲੇ ਬੰਦਿਆਂ ਦੇ ਵੀ ਕੁਛ ਇਸ ਤਰ੍ਹਾਂ ਦਾ ਹਿਸਾਬ ਕਿਤਾਬ ਆ ਵੀ ਉਹ ਕਹਿੰਦੇ ਸਖੀਰੇ ਨੂੰ ਜੀ ਕਿਉਂ ਗਲਤ ਕੀਤਾ ਇਹ। ਸੋ ਕੁੱਲ ਮਿਲਾ ਕੇ ਜਿਹੜਾ ਬੰਦਾ ਪਰਾਂ ਬੈਠਾ ਉਹਨੂੰ ਤਾਂ ਕੀ ਇੱਥੇ ਸਾਨੂੰ ਵਿੱਚ ਵਿਚਰਦਿਆਂ ਨੂੰ ਸਮਝ ਨਹੀਂ ਲੱਗਦੀ ਵੀ ਕਿਹੜਾ ਬੰਦਾ ਕਿੱਧਰ ਨੂੰ ਕਦੋਂ ਪਲਟੀ ਮਾਰ ਜਾਵੇ, ਕੋਈ ਸਮਝ ਨਹੀਂ ਆਉਂਦੀ। ਸੋ ਜਿਹੜਾ ਉਸ ਦਿਨ ਇੱਥੇ ਵਾਪਰਿਆ ਉਹਦਾ ਇੱਕ ਭਾਵ ਤਾਂ ਸਾਰੇ ਸੰਸਾਰ ਵਿੱਚ ਚਲੇ ਹੀ ਗਿਆ ਨਾ, ਭਾਵੇਂ ਉਹ ਘਟਨਾ ਛੋਟੀ ਸੀ ਵੱਡੀ ਸੀ ਕਿ ਸਿੱਖ ਜਗਤ ਗਿਆਨੀ ਕੁਲਦੀਪ ਸਿੰਘ ਦੀ ਜਥੇਦਾਰੀ ਕਬੂਲਣ ਤੋਂ ਇਨਕਾਰੀ ਹੈ। ਹੁਣ ਇਹ ਭਾਵ ਜ਼ਰੂਰ ਚਲੇ ਗਿਆ, ਭਾਵੇਂ ਬਾਅਦ ਵਿੱਚ ਜਿਵੇਂ ਜਥੇਦਾਰ ਜਗਤਾਰ ਸਿੰਘ ਹਵਾਰੇ ਦੇ ਨਾਂ ਤੇ ਬਣੀ ਕਮੇਟੀ ਦਾ ਵਿਰੋਧੀ ਬਿਆਨ ਆ ਗਿਆ, ਬੇਸ਼ੱਕ ਦੀ ਸਖੀਰੇ ਤੋਂ ਵੀ ਦਵਾ ਲਓ, ਕਿਉਂਕਿ ਹਰੇਕ ਬੰਦੇ ਦੀ ਕਮਜ਼ੋਰੀ ਹੁੰਦੀ ਹੈ। ਜਦੋਂ ਕੋਈ ਸਿਸਟਮ, ਜਦੋਂ ਕੋਈ ਸਟੇਟ ਦੁਆਲੇ ਹੋ ਜੇ ਨਾ, ਆ ਸ਼ੁਕਰ ਕਰੋ ਬਾਦਲ ਕਿਆਂ ਦਾ ਰਾਜ ਨਹੀਂ ਹੈਗਾ। ਸਿਸਟਮ ਬੜਾ ਅਜੀਬੋ ਗਰੀਬ ਆ, ਬੜਾ ਅੜਬਾ, ਬੜਾ ਕੁੱਤਾ। ਆ ਦੋ ਗੱਲਾਂ ਇੱਥੇ ਆਪਣੇ ਸਾਹਮਣੇ, ਆ ਜਿਹੜੀ ਅੱਜ ਸਜ਼ਾਵਾਂ ਹੋਈਆਂ ਬਹੁਤ ਸਾਰੇ ਪੁਲਿਸ ਅਫਸਰਾਂ ਨੂੰ, SP DSP ਰੈਂਕ ਦੇ ਵੱਡੇ ਵੱਡੇ ਅਫਸਰਾਂ ਨੂੰ ਸਜ਼ਾਵਾਂ ਹੋਈਆਂ ਮੋਗੇ ਦੇ ਇੱਕ ਸਕੈਂਡਲ 'ਚ, ਮੋਗਾ ਸੈਕਸ ਸਕੈਂਡਲ। ਉਹਦੇ ਵਿੱਚ ਕੀ ਸੀ ਵੀ ਇੱਕ FIR ਦਰਜ ਹੋਈ ਤੇ ਉਸ FIR ਤੋਂ ਬਾਅਦ ਵਿੱਚ 100 ਮੋਗੇ ਏਰੀਏ ਦੇ ਅਮੀਰ ਬੰਦਿਆਂ ਦੀ ਇੱਕ ਲਿਸਟ ਬਣਾ ਲਈ ਤੇ ਸਾਰਿਆਂ ਨੂੰ ਫੋਨ ਪੁਲਿਸ ਵੱਲੋਂ ਜਾਂਦਾ ਸੀ ਬਈ ਤੇਰੇ ਉੱਤੇ ਰੇਪ ਦਾ ਪਰਚਾ ਹੋ ਗਿਆ, ਇੰਨੇ ਲੱਖ ਦੇ ਦੇਗਾ ਤਾਂ ਛੁਟਕਾਰਾ ਹੋ ਜੂ, ਤੇ ਨਹੀਂ ਫਿਰ ਤਿਆਰੀ। ਜਿਹੜਾ ਤਾਂ ਦੇ ਜਾਂਦਾ ਸੀ ਉਹਨੂੰ ਫਿਰ ਪਰੇਡ 'ਚ ਖੜਾ ਕਰਕੇ ਪੂਰੀ ਕਾਨੂੰਨੀ ਪ੍ਰਕਿਰਿਆ ਰਾਹੀਂ ਉਹਨੂੰ ਲੱਗਦਾ ਸੀ ਵੀ ਮੈਂ ਤਾਂ ਸ਼ੁਕਰ ਕਰੋ ਪੈਸੇ ਦੇ ਕੇ ਬਚ ਗਿਆ, ਨਹੀਂ ਮੈਂ ਟੰਗਿਆ ਜਾਣਾ ਸੀ। ਉਹ ਬੀਬੀ ਤੇ ਪੁਲਿਸ ਵਾਲੇ ਤੇ ਹੋਰ ਬਹੁਤ ਸਾਰਿਆਂ ਨੇ ਰਲ ਕੇ ਕਰੋੜਾਂ ਰੁਪਏ ਮੋਗੇ ਇਲਾਕੇ ਦੇ ਵਿੱਚੋਂ ਇਕੱਠੇ ਕੀਤੇ, ਪਰ ਗਲਤੀ ਨਾਲ ਕਿਸਮਤ ਇਹਨਾਂ ਦੀ ਮਾੜੀ, ਇੱਕ ਰਣਜੀਤ ਸਿੰਘ ਆ ਸ਼ਾਇਦ ਉਹਦਾ ਨਾਂ ਮੁੰਡੇ ਦਾ, ਉਹਨੂੰ ਫੋਨ ਕਰ ਬੈਠੇ, 50,000 ਹੀ ਮੰਗਿਆ ਸੀ। ਲੱਖਾਂ ਰੁਪਏ ਲੈਣ ਵਾਲੀ ਪੁਲਿਸ ਉੱਥੇ ਕਸੂਤੀ ਫਸ ਗਈ। ਉਹਦੀ ਰਿਕਾਰਡਿੰਗ ਲਾਈ ਹੋਈ ਸੀ ਕੈਮਰੇ ਆਪਦੇ ਮੋਬਾਈਲ ਤੇ, ਉਹਨੇ ਇਨਕੁਆਇਰੀ ਮੰਗਵਾ ਲਈ, ਮਾਰ ਕਰਾ ਲਈ। ਇਹ ਕੇਸ ਅਖੀਰ ਚਲੇ ਗਿਆ ਆਪਣੇ ਨੂੰ CBI ਨੂੰ। ਤੇ ਅੱਜ ਜਦੋਂ ਸਜ਼ਾਵਾਂ ਸੁਣਾਈਆਂ ਗਈਆਂ ਤੇ ਸਾਰੇ ਚੈਨਲਾਂ ਤੇ ਚਰਚਾ ਹੋ ਰਹੀ ਆ, ਜਿਹੜਾ ਉਹ ਸੁਣਦਾ ਨਾ ਸਾਰੀ ਕਹਾਣੀ ਤੌਬਾ ਹੀ ਕਰ ਉੱਠਦਾ ਵੀ ਐਡਾ ਵੀ ਪੁਲਿਸ ਸਿਸਟਮ ਐ ਚੱਲ ਸਕਦਾ। ਜੇ SP ਰੈਂਕ ਦੇ ਅਫਸਰ ਕਿਸੇ ਵੀ ਬੰਦੇ ਨੂੰ, ਸ਼ਰੀਫ ਨੂੰ, ਘਰੇ ਬੈਠੇ ਨੂੰ ਫੋਨ ਕਰਕੇ ਕਹਿਣ ਵੀ ਇੰਨੇ ਲੱਖ ਕੱਢਦੇ, ਨਹੀਂ ਫਿਰ ਪਰਚਾ। ਇਵੇਂ ਹੀ ਬੀਤੇ ਦੌਰ ਦੇ ਵਿੱਚ ਸਾਡੇ ਮੁੰਡਿਆਂ ਨੂੰ ਚੱਕ ਲੈਣਾ, ਕੱਢ ਇੰਨੇ, ਨਹੀਂ, ਇਹ ਫਰੌਤੀ ਮੰਗਣ ਵਾਲਾ ਕੰਮ ਹੀ ਆ ਵੀ ਨਹੀਂ ਤੁਹਾਡਾ ਮੁੰਡਾ ਮਾਰ ਦਿਆਂਗੇ,
ਉਹਨਾਂ ਦਿਨਾਂ ਦੇ ਵਿੱਚ ਤਾਂ ਲੋਕਾਂ ਨੇ 5-5 10-10 ਲੱਖ ਰੁਪਈਆ, ਉਦੋਂ 50 ਕਰੋੜ ਵਰਗਾ ਸੀ, 5 ਲੱਖ ਰੁਪਈਆ ਇਕੱਠਾ ਕਰਨਾ ਔਖਾ ਹੋ ਜਾਂਦਾ ਸੀ। ਪੁਲਿਸ ਨੂੰ ਦੇ ਕੇ ਕਹਿਣਾ ਬਈ ਜੀ ਤੁਸੀਂ ਹੁਣ ਇਹਨੂੰ ਚੱਕਿਆ ਤਾਂ ਹੈਗਾ, ਇਹਦੇ ਤੋਂ ਕੋਈ ਹਲਕਾ ਫੁਲਕਾ ਨਾ ਕੇਸ ਬਣਾ ਕੇ ਮਾਰਿਓ ਨਾ, ਬੰਦਾ ਬਚਾਉਣ ਦੇ ਲਈ ਵੀ ਬੰਦਾ ਬਾਹਰ ਤੁਸੀਂ ਕੋਈ ਹੋਰ ਪੁਲਿਸ ਚੱਕ ਕੇ ਮਾਰੂ, ਤੇ ਇੱਕ ਵਾਰੀ ਜਦੋਂ ਇੱਕ ਥਾਣੇ ਵਾਲਾ ਛੱਡਦਾ ਫਿਰ ਦੂਜਾ ਚੱਕ ਕੇ ਲੈ ਜਾਣਗੇ। ਤਾਂ ਉਹ ਜਿਹੜਾ ਸਾਰਾ ਕੁਝ ਇੱਥੇ ਬੀਤਿਆ, ਹੁਣ ਆਏ ਦਿਨ CBI ਦੀਆਂ ਅਦਾਲਤਾਂ ਚੋਂ ਸਜ਼ਾਵਾਂ ਵੀ ਨਿਰਤ ਹੁੰਦੀਆਂ ਨੇ ਉਹਨਾਂ ਨੂੰ, ਪਰ ਇਹ ਜਿਹੜਾ ਪੁਲਿਸ ਦਾ ਵਰਤਾਰਾ, ਇਹ ਚਾਹੇ ਬਾਦਲਕਿਆਂ ਦਾ ਰਾਜ ਹੋਵੇ ਚਾਹੇ ਕੋਈ ਹੋਰ ਦਾ ਹੋਵੇ, ਉਦੋਂ ਪੁਲਿਸ ਆਪਦੇ ਲਈ ਵੀ ਇਹ ਸਾਰਾ ਕੁਝ ਕਰਦੀ ਆ, ਆਪਦੇ ਕੇਸਾਂ ਲਈ, ਤੇ ਸਿਆਸੀ ਭਲਵਾਨਾਂ ਦੇ ਇਸ਼ਾਰੇ ਤੇ ਵੀ ਕਰਦੀ। ਸੋ ਜੇ ਬਾਦਲਕਿਆਂ ਦਾ ਰਾਜ ਹੁੰਦਾ, ਹੁਣ ਨੂੰ ਆ ਜਿਹੜੇ ਕਹਿੰਦੇ ਅਸੀਂ ਜਥੇਦਾਰ ਨਹੀਂ ਮੰਨਦੇ ਗੜਗੱਜ ਨੂੰ, ਇਹਨਾਂ ਸਾਰਿਆਂ ਦੇ ਨਾਲ ਉਹ ਕੁਝ ਹੋਣਾ ਸੀ ਵੀ ਇਹਨਾਂ ਨੇ ਤਾਂ ਖੜ ਕੇ ਸਟੇਜਾਂ ਤੇ ਮੈਕ ਫੜ ਕੇ ਗਾ ਕੇ ਕਹਿਣ ਲੱਗ ਜਾਣਾ ਸੀ ਆਪੇ ਹੀ ਬਈ ਜੀ ਅਸੀਂ ਜਿੱਥੇ ਕਹੋਗੇ ਜਿਵੇਂ ਕਹੋਗੇ ਗੜਗੱਜ ਸਾਹਿਬ ਦੇ ਸਰੂਪੇ ਪਾ ਦਿੰਨੇ। ਇਹ ਸਾਰਾ ਕੁਝ ਹੋਇਆ ਇੱਥੇ ਬੀਤੇ ਦੌਰ ਦੇ ਵਿੱਚ। ਇਸ ਗੱਲ ਦੇ ਉੱਤੇ ਜੇ ਕਿਸੇ ਨੂੰ ਸ਼ੱਕ ਵਾ, ਉਹ ਭਾਈ ਕੰਵਰ ਸਿੰਘ ਧਾਮੀ ਨੂੰ ਮਿਲ ਲਵੇ। ਭਾਈ ਕੰਵਰ ਸਿੰਘ ਧਾਮੀ ਨੂੰ ਉਦਣ ਮੈਂ ਇੱਥੇ ਮਿਲਿਆ, ਜਿੱਦਣ ਭਾਈ ਮਹਿਲ ਸਿੰਘ ਦਾ ਭੋਗ ਸੀਗਾ, ਅਸੀਂ ਫੇਰ ਗੱਲ ਤੋਰ ਲਈ ਵੀ ਕਿਵੇਂ KPS ਗਿੱਲ ਦੇ ਪੈਰੀਂ ਹੱਥ ਲਾਉਣ ਦੇ ਲਈ ਮਜਬੂਰ ਕੀਤਾ ਗਿਆ, ਪਰ ਉਹ ਕੁਦਰਤ ਨੇ ਕ੍ਰਿਸ਼ਮਾ ਕੀਤਾ, ਸੱਚੇ ਪਾਤਸ਼ਾਹ ਨੇ ਸੁਣ ਲਈ, ਤੇ ਉੱਥੇ ਫਿਰ ਜੋ ਕੁਝ ਵਾਪਰਿਆ, ਮਤਲਬ ਕਿ ਜਦੋਂ ਮੈਂ ਕਿਤਾਬ ਲਿਖੀ ਪੰਜਾਬ ਦਾ ਬੁੱਚੜ KPS ਗਿੱਲ, ਇੱਕ ਨੇ ਉਦੋਂ ਕਿਹਾ ਕਿ ਹੁਣ ਉਹ ਮਰ ਗਿਆ, ਹੁਣ ਤੁਸੀਂ ਬੜੇ ਉਹਦੇ ਕਰਦੇ ਹੋ, ਤੇ ਉਹਨੂੰ ਫਿਰ ਮੈਂ ਉਦੋਂ ਦੱਸਿਆ ਸੀ ਵੀ ਉਹਦੇ ਜਿਉਂਦੇ ਜੀ ਵੀ ਥੱਪੜੇ ਪਏ ਸੀ। ਇਹ ਫੋਟੋਆਂ ਉਦੋਂ ਭਾਜੀ ਜਗਤਾਰ ਸਿੰਘ ਇੰਡੀਅਨ ਐਕਸਪ੍ਰੈਸ ਵਾਲੇ ਉਹਨਾਂ ਦੇ ਅਖਬਾਰ 'ਚ ਛਪੀਆਂ ਸੀਗੀਆਂ, ਫਿਰ ਹੋਰ ਅਖਬਾਰਾਂ 'ਚ ਵੀ ਛਪੀਆਂ ਉਹ ਖਬਰਾਂ ਹੁੰਦੀਆਂ, ਉਹ ਫੋਟੋਆਂ ਸਾਰੀਆਂ ਭੇਜੀਆਂ ਵੀ ਐਵੇਂ ਹੀ। ਇੱਕ ਵਾਰੀ ਸ਼ਾਇਦ ਭਤੇੜੀ ਆ ਵੀਰ ਦਾ ਨਾਮ, ਹਰਵਿੰਦਰ ਸਿੰਘ ਭਤੇੜੀ, ਬੈਲਜੀਅਮ, ਉੱਥੇ ਵੀ ਇੱਕ ਵਾਰੀ ਮਾਣ ਤਾਣ ਹੋਇਆ ਸੀ KPS ਗਿੱਲ ਦਾ। ਤੇ ਐਵੇਂ ਹੀ ਹੋਰ ਬੜੀ ਥਾਂ ਦੇ ਉੱਤੇ ਜਿਉਂਦੇ ਜੀ ਉਹਦੇ ਨਾਲ ਹੋਈ ਆ, ਕੋਈ ਇਹੋ ਜਿਹੀ ਗੱਲ ਨਹੀਂ ਬਈ ਇਹ ਨਹੀਂ। ਤੇ ਉਦਾਂ ਵੀ ਉਹਦਾ ਸੋਧਾ ਲਾਉਣ ਲਈ ਜਿਹੜੇ ਜੁਝਾਰੂ ਯੋਧੇ ਸੀ ਉਹ ਲੱਗੇ ਰਹੇ। ਤੇ ਉਹ ਮੈਂ ਉਦੋਂ ਫਿਰ ਭਾਜੀ ਦਲਜੀਤ ਸਿੰਘ ਬਿੱਟੂ ਨੂੰ ਕਿਹਾ ਸੀਗਾ, ਤੇ ਜਿਹੜੀ ਕਿਤਾਬ ਆਈ ਆ ਖਾੜਕੂ ਸੰਘਰਸ਼ ਦੀ ਸਾਖੀ ਭਾਗ ਦੂਜਾ, ਉਹਦੇ 'ਚ ਫਿਰ ਉਹ ਸਾਰਾ ਕੁਝ ਲਿਖਿਆ ਵੀ ਆ ਵੀ ਕਿਵੇਂ KPS ਗਿੱਲ ਤੇ ਬਿਆੰਤੇ ਵਾਲਾ ਕੰਮ ਕੱਚਾ ਰਹਿ ਗਿਆ। ਚਲੋ ਵਧੀ ਹੋਈ ਸੀ। ਇਹ ਤਾਂ ਹੁਣ ਭਾਈ ਨਰਾਇਣ ਸਿੰਘ ਚੌੜਾ ਵੀ ਆਪਦੇ ਵੱਲੋਂ ਯਤਨਕਾਰੀ ਹਟਿਆ 4 ਦਸੰਬਰ ਨੂੰ, ਵਧੀ ਹੋਈ ਦਾ 100 ਹੀਲਾ ਬਣ ਜਾਂਦਾ। ਉਹ ਜਿਹੜੀ ਗੱਲ ਆਪਾਂ ਕਰ ਰਹੇ ਆ ਕਿ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਆ ਜਿਹੜੀ, ਉਹਨੂੰ ਖਾਲਸਾ ਪੰਥ ਤੋਂ ਸਤਿਕਾਰਿਆ ਨਹੀਂ ਜਾ ਰਿਹਾ, ਤੇ ਜਿਸ ਤਰੀਕੇ ਨਾਲ ਚੋਰੀ ਉਹਦੇ ਦਸਤਾਰਬੰਦੀ ਕਰਕੇ ਹੁਣ ਥਾਂ ਥਾਂ ਤੇ ਉਹਦੀ ਮਾਨਤਾ ਦਿਵਾਉਣ ਦੇ ਲਈ ਸ਼ੋਸ਼ੇ ਛੱਡੇ ਜਾ ਰਹੇ ਆ, ਇਹ ਸਾਡੇ ਲਈ ਕੋਈ ਚੰਗੀ ਗੱਲ ਥੋੜੀ ਆ। ਸ਼ਰਮ ਵਾਲੀ ਗੱਲ ਆ ਵੀ ਯਾਰ ਤੁਹਾਡਾ ਜਥੇਦਾਰ ਆ ਕੌਮ ਦਾ, ਕਿੰਨੀ ਮਾੜੀ ਗੱਲ ਆ ਸੁਣਨ ਵਾਲੇ ਬੰਦੇ ਲਈ। ਸਾਡੇ ਜਿਹੜੇ ਬੱਚੇ ਨੇ, ਛੋਟੀ ਸਾਡੀ ਜਿਹੜੀ ਇਸ ਮੌਕੇ ਜਵਾਨ ਹੋ ਰਹੀ ਸਾਡੀ ਪੀੜ੍ਹੀ ਆ, ਪਨੀਰੀ ਸਾਡੀ, ਜਿਨ੍ਹਾਂ ਦੀ ਉਮਰ 10 ਤੋਂ 20 ਸਾਲ ਦੇ ਵਿਚਾਲੇ ਆ, ਉਹ ਕੱਚੀ ਜੀ ਉਮਰ ਵਾਲੇ, ਜੇ ਉਹ ਇਹਨਾਂ ਗੱਲਾਂ ਵੱਲ ਧਿਆਨ ਦੇ ਰਹੇ ਹੋਣਗੇ ਤਾਂ ਕਿੰਨਾ ਉਹਨਾਂ ਦੇ ਮਨ ਤੇ ਆਉਂਦਾ ਹੋਊ ਵੀ ਸਾਡੇ ਕੀ ਕੁਝ ਹੋ ਰਿਹਾ ਕੌਮ ਦੇ ਵਿੱਚ। ਬਾਦਲਕਿਆਂ ਨੂੰ ਕੋਈ ਸ਼ਰਮ ਨਹੀਂ, ਉਹ ਕਹਿੰਦੇ ਸਾਡਾ ਬੰਦਾ ਜਥੇਦਾਰ ਲੱਗਣਾ ਹੀ ਲੱਗਣਾ। ਹੁਣ ਜੇ ਕਹੀਏ ਵੀ ਇਹ ਇਕੱਲਾ ਆਪਣੇ 'ਚ ਆ, ਇਹ ਤਾਂ ਆਹ ਮੈਂ ਖਬਰ ਪੜ੍ਹ ਰਿਹਾ ਕੱਲ ਦੇ ਇੱਥੇ ਅਖਬਾਰਾਂ ਦੇ ਫਰੰਟ ਪੇਜ ਤੇ ਲੱਗੀ ਆ, ਪਿਛਲੇ ਹਫ਼ਤੇ ਖਿਲਾਰੇ ਪਏ ਸੀਗੇ ਦਿੱਲੀ ਦੇ ਵਿੱਚ। ਇੱਕ ਜੱਜ ਸੀ ਜਸਟਿਸ ਵਰਮਾ, ਜਸਵੰਤ ਵਰਮਾ, ਉਹਦੇ ਘਰੋਂ ਨੋਟਾਂ ਦੀਆਂ ਬੋਰੀਆਂ ਜਿਹੜੀਆਂ ਨੇ ਰਿਸ਼ਵਤ ਵਾਲੇ ਨੋਟਾਂ ਦੀਆਂ, ਉਹ ਬਰਾਮਦ ਹੋਈਆਂ। ਕਿਤੇ ਅੱਗ ਲੱਗ ਗਈ, ਉੱਥੇ ਪੰਗਾ ਪੈ ਗਿਆ, ਉਹ ਸਾਰੀ ਗੱਲ ਨੰਗੀ ਹੋ ਗਈ, ਸਭ ਨੂੰ ਪਤਾ। ਉਹਦੀ ਬਦਲੀ ਕਰਤੀ ਪ੍ਰਯਾਗਰਾਜ, ਜਾਣੀ ਕਿ ਇਲਾਹਾਬਾਦ। ਹੁਣ ਉੱਥੇ ਇਲਾਹਾਬਾਦ ਜਦੋਂ ਉਹਨੂੰ ਉੱਥੇ ਸਹੁੰ ਚੁਕਾਉਣੀ ਸੀ ਜਾਂ ਉੱਥੇ ਦੁਬਾਰਾ ਉਹਨੂੰ ਨੌਕਰੀ ਤੇ ਲਾਉਣਾ ਸੀ, ਜਿਹੜੀ ਡਿਊਟੀ ਆ ਜੱਜ ਦੀ ਉਹਦੀ, ਤਾਂ ਦੇਖੋ ਵੀ ਉੱਥੇ ਬਾਰ ਕੌਂਸਲ ਜਿਹੜੀ ਆ ਉਹ ਨਹੀਂ ਸੀ ਚਾਹੁੰਦੀ। ਪਤਾ ਸੀ ਵੀ ਵਿਰੋਧ ਹੋਊਗਾ, ਜਿਵੇਂ ਆਪਣੇ ਸੰਗਤ ਕਹਿੰਦੀ ਸੀ ਵੀ ਅਸੀਂ ਵਿਰੋਧ ਕਰਾਂਗੇ ਜੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਲਾਇਆ। ਤਾਂ ਕਹਿੰਦੇ ਵੀ ਉੱਥੇ ਚੋਰੀ ਛਪੋਰੀ ਨੇਰੇ ਸਵੇਰੇ ਜਸਟਿਸ ਵਰਮਾ ਨੂੰ ਜਿਹੜੀ ਆ ਸਹੁੰ ਗੁਪਤ ਤਰੀਕੇ ਨਾਲ ਚੁਕਾਈ ਗਈ। ਹੁਣ ਇਹ ਅਖਬਾਰਾਂ ਦੀ ਫਰੰਟ ਪੇਜ ਦੀ ਖਬਰ ਵਾ ਕਿ ਜਸਟਿਸ ਵਰਮਾ ਨੂੰ ਗੁਪਤ ਤਰੀਕੇ ਨਾਲ ਅਹੁਦੇ ਦੀ ਜਿਹੜੀ ਆ ਸਹੁੰ ਉਹ ਚੁਕਾਈ ਗਈ। ਇਸ ਮੁਲਕ ਵਿੱਚ ਤਾਂ ਭਾਈ ਜਸਟਿਸ ਵਰਮੇ ਵਰਗਿਆਂ ਨੂੰ ਗੁਪਤ ਤਰੀਕੇ ਨਾਲ ਸਹੁੰਆਂ ਜੱਜ ਹੋਣ ਦੀਆਂ ਚੁਕਾਈਆਂ ਜਾ ਰਹੀਆਂ ਨੇ, ਤੇ ਸਾਡੇ ਵਿਚਾਰੇ ਸੁਖਬੀਰ ਸਿੰਘ ਬਾਦਲ ਹੋਣਾ ਦੀ ਟ੍ਰੇਨਿੰਗ ਵੀ ਤਾਂ ਉਸੇ ਭਾਜਪਾ ਤੋਂ ਹੋਈ ਆ ਨਾ, ਜਿਹੜੀ ਭਾਜਪਾ ਜੱਜਾਂ ਨੂੰ ਗੁਪਤ ਤਰੀਕੇ ਨਾਲ ਬਿਠਾਈ ਜਾਂਦੀ ਆ, ਇਹ ਜਥੇਦਾਰਾਂ ਨੂੰ ਗੁਪਤ ਤਰੀਕੇ ਨਾਲ ਸਹੁੰ ਚੁਕਾ ਲੈਂਦੇ।
ਸੋ ਇਹ ਜਿਹੜਾ ਸਾਰਾ ਮੁਲਕ ਦਾ ਤਾਣਾ ਬਾਣਾ, ਇਹਦੇ ਵਿੱਚ ਇਹ ਸਭ ਸ਼ੋਸ਼ੇ ਡਰਾਮੇ ਜਿਹੜੇ ਆ, ਇਹ ਸਾਡੀ ਕੌਮ ਦਾ ਸਿਰ ਨੀਵਾਂ ਕਰ ਰਹੇ ਨੇ। ਹੁਣ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੱਲ ਨੂੰ ਜਿਹੜੀ ਮੀਟਿੰਗ ਸੱਦੀ ਹੈ, ਉਹਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਦੇ ਜਥੇਦਾਰ ਦੇ ਤੌਰ ਤੇ ਉਹ ਆਪ ਹਾਜ਼ਰ ਹੋਊ। ਜਥੇਦਾਰ ਅਕਾਲ ਤਖਤ ਸਾਹਿਬ ਦੇ ਤੌਰ ਤੇ, ਕਿਉਂਕਿ ਕਾਰਜਕਾਰੀ ਸੇਵਾਦਾਰ ਜਥੇਦਾਰ ਆਪ ਹਾਜ਼ਰ ਹੋਊ। ਤੇ ਉੱਥੇ ਟੇਕ ਸਿੰਘ ਧਨੌਲਾ, ਜਿਹਨੂੰ ਸਾਡੇ ਸਾਰੇ ਮਾਲਵੇ ਚ ਟੇਕੂ ਬਾਬਾ ਕਹਿੰਦੇ ਆ, ਮੈਂ ਕੋਈ ਸੁਣਿਆ ਹੀ ਨਹੀਂ ਜਿਹਨੇ ਪੂਰਾ ਨਾਮ ਲਿਆ ਹੋਵੇ। ਜਿਹੋ ਜਿਹਾ ਵਿਚਾਰੇ ਦਾ ਕਰਦਾਰ ਆ, ਜਦੋਂ ਉਹਦੀ ਆਈ ਆ ਉਹਦੀ ਖਬਰ ਨਿਯੁਕਤੀ ਦੀ, 2 ਘੰਟੇ ਦੇ ਅੰਦਰ ਅੰਦਰ ਬਰਨਾਲੇ ਵਾਲੇ ਸਾਰੇ ਭੈਣ ਭਰਾਵਾਂ ਨੇ ਸੋਸ਼ਲ ਮੀਡੀਆ ਤੇ ਉਹਦਾ ਕੱਲਾ ਕੱਲਾ ਲਿਖਦਾ ਵੀ ਇੰਨੇ ਕੁ ਜੋਗਾ ਹੈ। ਤੇ ਕੁੱਲ ਮਿਲਾ ਕੇ ਹੁਣ ਦਮਦਮਾ ਸਾਹਿਬ ਦੇ ਜਥੇਦਾਰ ਦੇ ਤੌਰ ਤੇ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਤੋਂ ਬਾਅਦ ਇੱਕ ਲਾਇਆ ਸੀ, ਸ਼ਾਇਦ ਜਗਤਾਰ ਸਿੰਘ ਆ ਉਹਨਾਂ ਦਾ ਨਾਮ, ਉਹਨਾਂ ਨੂੰ ਸੱਦ ਲੈਣਗੇ ਤੇ ਇੱਥੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਅਕਾਲ ਤਖਤ ਸਾਹਿਬ ਦੇ ਹੈੱਡ ਗ੍ਰੰਥੀਆਂ ਨੂੰ ਬਿਠਾ ਲੈਣਗੇ। ਉਹ ਆਪਾਂ ਨੂੰ ਪਤਾ ਹੀ ਆ ਵੀ ਗਿਆਨੀ ਰਘਵੀਰ ਸਿੰਘ, ਹੁਣ ਕੀ ਕੱਲ ਨੂੰ ਗਿਆਨੀ ਰਘਵੀਰ ਸਿੰਘ ਵੀ ਇਹਦੇ ਵਿੱਚ ਬੈਠਣਗੇ, ਪਰ 5 ਪੂਰੇ ਕਰਕੇ ਕੱਲ ਨੂੰ ਕਰਨਾ ਕੀ ਆ, ਜਿਹੜਾ ਫੈਸਲਾ ਜਿਹੜਾ ਏਜੰਡਾ ਭੇਜਿਆ ਉਹਦੇ ਵਿੱਚ ਤਾਂ ਭਾਵੇਂ ਇਹੋ ਜਿਹੀ ਕੋਈ ਗੱਲ ਨਹੀਂ, ਪਰ ਜਿਸ ਤਰੀਕੇ ਨਾਲ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਵਾਲੇ ਏਜੰਡੇ ਉਜੁੰਡੇ ਜਿਹੜੇ ਮਰਜ਼ੀ ਹੋਣ, ਪਰ ਉਹ ਸੱਪ ਕੋਈ ਹੋਰ ਹੀ ਨਵੇਂ ਕੱਢ ਕੇ ਸਿੱਟ ਦਿੰਦੇ ਸੀ ਹਰੇਕ ਮੀਟਿੰਗ ਤੋਂ ਬਾਅਦ। ਜਥੇਦਾਰ ਲਾ ਤੇ ਆਹ ਹੋ ਗਿਆ, ਵਾਹ ਹੋ ਗਿਆ। ਉਵੇਂ ਕੱਲ ਨੂੰ ਪਤਾ ਨਹੀਂ ਵੀ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਦੀ ਪਾਰਖੀ ਇੱਕ ਤਰੀਕੇ ਨਾਲ, ਕਿਉਂਕਿ ਅਸਲ ਵਿੱਚ ਤਾਂ ਕਿਸੇ ਨੂੰ ਵਹਿਮ ਹੀ ਨਹੀਂ, ਇਹਨਾਂ ਨੂੰ ਵਿਚਾਰਿਆਂ ਨੂੰ ਇਸੇ ਗੱਲ ਹੀ ਤਾਂ ਲਿਆਂਦਾ ਵੀ ਤੁਹਾਡੀ ਡਿਊਟੀ ਇੱਕੋ ਹੀ ਆ ਵੀ ਬਾਦਲ ਧੜੇ ਦੀ ਪੂਛ ਉੱਚੀ ਕਰਨੀ ਆ, ਵੀ ਅਸਲੀ ਪੰਥਕ ਮਾਨਤਾ ਪ੍ਰਾਪਤ ਇਹ ਆ ਧੜਾ, ਤੇ ਜਿਹੜੇ ਦੂਜੇ ਨੇ ਚਾਹੇ ਉਹ ABCD ਕੋਈ ਵੀ ਆ, ਉਹਨਾਂ ਨੂੰ ਡੱਕਰਨਾ ਤੁਸੀਂ, ਬਾਕੀਆਂ ਨੂੰ ਤਾਂ ਬਖਸ਼ ਦੇਣਗੇ। ਮਾਨਦਲ ਵਾਲਾ ਜਿਹੜਾ ਅਕਾਲੀ ਧੜਾ, ਅਕਾਲੀ ਦਲ ਅੰਮ੍ਰਿਤਸਰ, ਅਸਲ ਵਿੱਚ ਤਾਂ ਅਕਾਲ ਤਖਤ ਸਾਹਿਬ ਤੋਂ ਬਣਾਇਆ ਹੋਇਆ ਅਕਾਲੀ ਦਲ ਅੰਮ੍ਰਿਤਸਰ ਆ, ਜਿਹੜਾ 1994-95 ਚ ਬਣਿਆ ਸੀ। ਆ ਜਿਵੇਂ ਉਦੋਂ ਅਸਲੀ ਖਾੜਕੂਆਂ ਦੇ ਉਲਟ ਨਕਲੀ ਖਾੜਕੂ ਪੈਦਾ ਕਰਦਾ ਹੁੰਦਾ ਸੀ ਹਕੂਮਤੀ ਢਾਂਚਾ, ਉਵੇਂ ਜਿਵੇਂ ਕੈਟ ਟਾਊਟ ਹੁੰਦੇ ਸੀ, ਉਹ ਅਸਲੀ ਖਾੜਕੂਆਂ ਨਾਲੋਂ ਵੀ ਵੱਧ ਲੋਕਾਂ ਦੇ ਵਿੱਚ ਆਪਦਾ ਪ੍ਰਭਾਵ ਬਣਾਈ ਫਿਰਦੇ ਹੁੰਦੇ ਸੀ ਕਈ ਤਾਂ। ਉਵੇਂ ਹੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਭਾਰਤੀ ਸਟੇਟ ਨੇ, ਸੈਣੀ ਵਰਗੇ ਬੁੱਚੜਾ ਨੇ ਤੇ ਹੋਰ ਲੰਡੂ ਮਹਿਕਮੇ ਨੇ ਉਹਦੀ ਹਮਾਇਤ ਕੀਤੀ, ਤੇ ਅਸਲੀ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਵਾਲਾ ਸੀ ਉਹਨੂੰ ਪੰਥ ਵਿੱਚ ਪਿਛਲੇ ਪਾਸੇ ਸਿੱਟਤਾ ਤੇ ਇਹਨੂੰ ਨੰਬਰ 1 ਪਲੇਟਫਾਰਮ ਦੇਤਾ, ਤੇ ਮੁੜ ਕੇ ਆਪਣੀ ਕੌਮ ਨੂੰ ਫਿਰ ਇਹ ਭੁੱਲ ਹੀ ਗਿਆ ਵੀ ਯਾਰ ਜਿਹੜਾ ਉਹ ਅਕਾਲੀ ਦਲ ਅੰਮ੍ਰਿਤਸਰ ਸੀ ਜਿਹਦੇ ਵਿੱਚ ਸਾਰੇ ਉਦੋਂ ਇਕੱਲੇ ਬਾਦਲ ਤੋਂ ਬਗੈਰ ਜਥੇਦਾਰ ਟੌੜੇ ਵਰਗੇ, ਕੈਪਟਨ ਅਮਰਿੰਦਰ ਸਿੰਘ ਵਰਗੇ ਸਾਰੇ ਹੀ ਸੀ, ਵੀ ਉਹ ਕਿੱਧਰ ਗਿਆ। ਸੋ ਕੁੱਲ ਮਿਲਾ ਕੇ ਜਿਵੇਂ ਖਾੜਕੂ ਲਹਿਰ ਮੌਕੇ ਕੈਟ ਹੁੰਦੇ ਸੀ, ਉਹਨਾਂ ਦੀਆਂ ਜਥੇਬੰਦੀਆਂ ਵੀ ਬਣੀਆਂ ਹੁੰਦੀਆਂ ਸੀ, ਇੰਡੀਅਨ ਲਾਇਨਸ ਇਹੋ ਜਿਹੇ ਨਾਂ ਰੱਖ, ਉਵੇਂ ਇੱਕ ਬਾਦਲ ਦਲ ਬਣ ਗਏ। ਇਹਨਾਂ ਨੇ ਜੋ ਆਪਣੇ ਨਾਲ ਕੀਤਾ ਹੁਣ ਸਭ ਦੇ ਸਾਹਮਣੇ, ਉਸ ਬਾਦਲ ਧੜੇ ਨੂੰ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਰਾਹੀਂ ਮਾਨਤਾ ਦਿਵਾਉਣੀ ਆ ਤੇ ਬਾਕੀਆਂ ਦੇ ਉੱਤੇ ਕਾਠੀ ਲਵਾਉਣੀ ਆ। ਬਾਕੀਆਂ ਦੇ ਉੱਤੇ ਕੀ ਤੇ ਕਾਠੀ ਲਵਾਉਣੀ ਆ ਬਈ ਆ ਜਿਹੜੇ ਫਿਰਦੇ ਆ ਅਕਾਲ ਤਖਤ ਸਾਹਿਬ ਵਾਲੇ 2 ਦਸੰਬਰ ਵਾਲੇ ਹੁਕਮਨਾਮੇ ਦੇ ਅਧੀਨ, ਜਿਹੜੀ ਉਹ 5 ਮੈਂਬਰੀ ਕਮੇਟੀ, ਪਹਿਲਾਂ ਤਾਂ 7 ਮੈਂਬਰੀ ਸੀ, ਉਹ ਜਿਹੜੀ ਭਰਤੀ ਉਹਨਾਂ ਵੱਲੋਂ ਹੋ ਰਹੀ ਆ, ਉਹਦੇ ਖਿਲਾਫ ਕੋਈ ਨਾ ਕੋਈ ਡਿਸੀਜਨ ਆਊਗਾ। ਅੱਜ ਆ ਜੇ, ਕੱਲ ਆ ਜੇ, ਹੁਣ ਦਬਾਅ ਤਾਂ ਪੂਰਾ ਹੋਣਾ ਗੜਗੱਜ ਸਾਹਿਬ ਤੇ। ਸਰਨਾ ਕਹਿੰਦਾ ਹੋਣਾ ਕਰੀਏ ਕੀ, ਉਹ ਕਹਿੰਦੇ ਹੋਣੇ ਆ ਬਾਦਲ ਵਾਲੇ ਵੀ ਅਸੀਂ ਤਾਂ ਐਲਾਨ ਕਰੀ ਫਿਰਦੇ ਆ ਵੀ ਸੁਖਬੀਰ ਨੂੰ ਵਿਸਾਖੀ ਤੋਂ ਪਹਿਲਾਂ ਜਥੇਦਾਰ ਆਪਣਾ ਪ੍ਰਧਾਨ ਥਾਪਣਾ, ਸਾਡੀ ਤਾਂ ਰਹਿੰਦੀ ਤਾਮ ਆ, ਅਸੀਂ ਤਾਂ ਮੋਦੀ ਉਹਨਾਂ ਨੂੰ ਚੜਾਉਣਾ ਵੀ ਤੁਸੀਂ ਜਿਹੜੇ 100 ਹਰਬਾ ਵਰਤਿਆ ਵੀ ਸੁਖਬੀਰ ਨੂੰ ਅਕਾਲੀ ਦਲ ਦਾ ਪ੍ਰਧਾਨ ਨਹੀਂ ਰਹਿਣ ਦੇਣਾ, ਅਸੀਂ ਉਸੇ ਸੁਖਬੀਰ ਨੂੰ ਬਣਾਤਾ। ਤੇ ਇਸ ਗੱਲ ਦੇ ਮਾਮਲੇ ਵਿੱਚ ਹੀ ਸੁਖਬੀਰ ਵਾਲੀ ਜਿਹੜੀ ਧਿਰ ਵਾ ਉਹ ਕਹਿੰਦੀ ਆ ਕਿ ਦੇਖੋ ਜੀ BJP ਵੀ ਚਾਹੁੰਦੀ ਆ ਵੀ ਸੁਖਬੀਰ ਪ੍ਰਧਾਨ ਨਾ ਬਣੇ, ਤੇ ਜਿਹੜਾ ਸਿੱਖ ਇਹ ਚਾਹੁੰਦਾ ਫਿਰ ਉਹ BJP ਦੇ ਏਜੰਡੇ ਤੇ ਚੱਲਦਾ। ਇਹ ਗੱਲ ਬਾਦਲ ਧੜੇ ਦਾ ਇੱਕ ਨਕਾਤੀ ਏਜੰਡਾ ਵਾ ਵੀ ਜਿਹੜਾ ਤਾਂ ਸੁਖਬੀਰ ਨੂੰ ਪ੍ਰਧਾਨ ਮੰਨਦਾ ਹੈ ਉਹ ਪੰਥ ਹੈਗਾ, ਜਿਹੜਾ ਬੰਦਾ ਸੁਖਬੀਰ ਦੀ ਪ੍ਰਧਾਨਗੀ ਦੇ ਉਲਟ ਵਾ ਉਹ ਬੰਦਾ BJP ਦਾ ਏਜੰਟ ਆ।
ਹੁਣ ਇਹ ਗੱਲ ਹੋ ਸਕਦੀ ਆ ਕਿ ਬਾਦਲ ਧੜੇ ਦੇ ਬਾਗੀਆਂ ਦੇ ਵਿੱਚੋਂ ਜਾਂ ਕਿਸੇ ਹੋਰ ABCD ਨੂੰ ਬੀਜੇਪੀ ਦੇ ਏਜੰਡੇ ਤੇ ਚੱਲਣ ਦਾ ਉਹਨਾਂ ਨੂੰ ਹੁਕਮ ਹੋਇਆ ਹੋਵੇ। ਸਾਨੂੰ ਉਹਨਾਂ ਦਾ ਕੀ ਪਤਾ, ਕਿਉਂਕਿ ਇਹ ਸਾਰੇ ਇਕੱਠੇ ਸੀ ਬੀਜੇਪੀ ਦੇ ਨਾਲ, ਜਦੋਂ ਰਲ ਕੇ ਖੇਡਦੇ ਰਹੇ ਆ, ਪਤੀ ਪਤਨੀ ਬਣੇ ਹੁੰਦੇ ਸੀ ਉਦੋਂ। ਉਹਨਾਂ ਦੀ ਗੱਲ ਅਲੱਗ ਆ, ਪਰ ਖਾਲਸਾ ਪੰਥ ਦੇ ਅੰਦਰ ਹਜ਼ਾਰਾਂ ਲੱਖਾਂ ਧੜੇ ਧਿਰਾਂ ਜਥੇਬੰਦੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਪੂਰਾ ਇਤਰਾਜ਼ ਆ ਕਿ 15-20 ਸਾਲ ਤੋਂ ਜੋ ਕੁਝ ਸੁਖਬੀਰ ਹੋਣਾ ਨੇ ਕੀਤਾ ਇਹ ਅਕਾਲੀ ਦਲ ਕਹਾਉਣ ਦੇ ਲਾਇਕ ਨਹੀਂ। ਪ੍ਰਧਾਨ ਦੀ ਤਾਂ ਗੱਲ ਹੀ ਬੜੀ ਦੂਰ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਇੱਕ ਗੰਦੀ ਗਾਲ ਵਾਂਗੂ ਕਿਸੇ ਨੂੰ ਕਹਿ ਦਿੰਦੇ ਆ ਕਾਂਗਰਸ ਦਾ ਏਜੰਟ ਆ, ਕਿਸੇ ਨੂੰ ਕਹਿੰਦੇ ਆ ਭਾਜਪਾ ਦਾ ਏਜੰਟ ਆ, ਇਸ ਗੱਲ ਨੇ ਬਾਦਲ ਕਿਆਂ ਦਾ ਫਾਇਦਾ ਥੋੜੀ ਕੀਤਾ, ਨੁਕਸਾਨ ਹੀ ਕਰਨਾ। ਪਰ ਇਹਨਾਂ ਨੇ IT ਸੈੱਲ ਭਰਤੀ ਕੀਤਾ ਹੋਇਆ, ਲੋਕਾਂ ਨੂੰ ਗਾਲਾਂ ਕੱਢੀ ਜਾਂਦੇ ਆ। ਜਿਵੇਂ ਕੋਈ ਪੰਥ ਉੱਤੇ ਸੰਕਟ ਆ ਜਾਵੇ ਨਾ ਜੀ, ਉਦੋਂ ਪਤਾ ਨਹੀਂ ਇਸ IT ਸੈੱਲ ਨੂੰ ਕੀ ਮੌਤ ਪੈ ਜਾਂਦੀ ਹੈ। ਜੇਕਰ ਤੁਹਾਡੇ ਕੋਲੇ ਸਮਰੱਥਾ ਸਾਧਨ ਆ ਫਿਰ ਕੌਮ ਲਈ ਵਰਤੋ। ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਪੋਸਟਰ, ਇੱਕ ਲੋਕਾਂ 'ਚ ਚਰਚਾ ਛਿੜੀ ਕੱਲ, ਬਈ ਜੀ ਇੱਥੇ ਜਿਹੜੇ ਹੁੰਦੇ ਆ ਗੇ ਜਿਹਨਾਂ ਨੂੰ ਕਹਿ ਦਿੰਦੇ ਆ ਲੋਕ, ਉਹਨਾਂ ਦਾ ਇੱਥੇ ਕੋਈ ਉਹਨਾਂ ਨੇ ਪ੍ਰਾਈਡ ਪਰੇਡ ਦਾ ਐਲਾਨ ਕਰਤਾ ਵੀ 27 ਤਰੀਕ ਨੂੰ ਅਸੀਂ ਅੰਮ੍ਰਿਤਸਰ ਦੇ ਰੋਜ਼ ਗਾਰਡਨ ਦੇ ਵਿੱਚ ਇੱਥੇ ਕਰਾਂਗੇ ਮਾਰਚ ਵਗੈਰਾ ਜਾਂ ਪ੍ਰੋਗਰਾਮ ਕਰਾਂਗੇ। ਉਹਦੀਆਂ ਜਿਹੜੀਆਂ ਵੀਡੀਓਜ਼ ਆਈਆਂ ਜੀ ਉਹ ਬੜੀਆਂ ਮਾੜੀਆਂ ਲੱਗਦੀਆਂ ਸੀ। ਉਹ 'ਚ ਦਾੜੇ ਦਸਤਾਰਾਂ ਵਾਲੇ ਸਿੱਖਾਂ ਨੂੰ ਇਸ ਤਰੀਕੇ ਨਾਲ ਦਿਖਾਇਆ ਜਾ ਰਿਹਾ ਸੀ ਜਿਵੇਂ ਪੰਜਾਬ ਜਾਂ ਸਿੱਖ ਸਾਰਾ ਹੀ ਇਸ ਤਰੀਕੇ ਦਾ ਹੋਵੇ ਵੀ ਗੇ ਨੇ ਇਹ। ਹੁਣ ਇਹ ਚੀਜ਼ ਦਾ ਜਾਂ ਹੋਰ ਵੀ ਕਈ ਉਹਦੇ 'ਚ ਇਤਰਾਜ਼ਯੋਗ ਗੱਲਾਂ ਸੀ। ਇਹਦਾ ਕੱਲ ਸਵੇਰੋਂ ਹੀ ਉਹ ਖਲਾਰਾ ਪਿਆ, ਚਾਰੇ ਪਾਸੇ ਇਹਦਾ ਵਿਰੋਧ ਹੋਇਆ। ਅਖੀਰ ਪ੍ਰਸ਼ਾਸਨ ਤੱਕ ਗੱਲਾਂ ਗਈਆਂ, ਅੰਤ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਜਾਂ ਉਹਨਾਂ ਨੂੰ ਕੋਈ ਸਮੱਤ ਆਈ। ਫਿਰ ਉਹ ਜਿਹੜੇ ਪਰੇਡ ਕਰਾਉਣਾ ਚਾਹੁੰਦੇ ਸੀ ਪ੍ਰਾਈਡ ਵਾਲੀ, ਉਹਨਾਂ ਵੱਲੋਂ ਲਿਖਤੀ ਤੌਰ ਤੇ ਆ ਗਿਆ ਵੀ ਅਸੀਂ ਇਹ ਰੱਦ ਕਰਦੇ ਹਾਂ। ਕਹਿੰਦੇ ਪਰ ਅਸੀਂ ਕਰਦੇ ਪਹਿਲਾਂ ਵੀ ਰਹੇ ਹਾਂ ਇਹ ਚੀਜ਼। ਇਸ ਸਾਰੇ ਸਮੇਂ ਦੌਰਾਨ ਹਰੇਕ ਸਿੱਖ ਜਥੇਬੰਦੀ ਨੇ ਇਹਦਾ ਵਿਰੋਧ ਕੀਤਾ, ਕਿਉਂਕਿ ਸਾਡੀ ਕੌਮ ਗੁਲਾਮ ਕੌਮ ਆ ਤੇ ਸਾਨੂੰ ਤਾਂ ਆਪਦੇ ਆਇਡੈਂਟੀਟੀ ਲਈ, ਆਪਦੇ ਸਿਧਾਂਤ ਲਈ ਪੈਰ ਦੇ ਉੱਤੇ ਲੜਨਾ ਪੈ ਰਿਹਾ। ਤੇ ਇਸ ਗੱਲ ਨੂੰ ਵੀ ਲੋਕਾਂ ਨੇ ਇਹੀ ਸਮਝਿਆ ਵੀ ਹਰਿਦੁਆਰ ਕਰਾ ਲਓ, ਕਾਂਸ਼ੀ, ਬਨਾਰਸ, ਹਿੰਦੂਆਂ ਦੇ ਕਿੰਨੇ ਤੀਰਥ ਸਥਾਨ ਨੇ, ਉੱਥੇ ਕਰਾਓ ਧੂਮ-ਧਾਮ ਨਾਲ, ਤੁਹਾਨੂੰ ਗੱਡੀਆਂ ਦਾ ਖਰਚਾ ਵੀ ਦੇ ਦਿੰਦੇ ਆ। ਪਰ ਅਸੀਂ ਤਾਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮੰਗਦੇ ਰਹੇ। ਤੁਸੀਂ ਸਾਡੀ ਪਵਿੱਤਰ ਸ਼ਹਿਰ ਦਰਜਾ ਕਰਾਰ ਦੇਣ ਵਾਲੀ ਗੱਲ ਤੇ ਤਾਂ ਆਏ ਨਹੀਂ, ਉਲਟਾ ਇੱਥੇ ਆਹ ਕੁਛ ਸਾਨੂੰ ਦੇਣ ਲੱਗੇ ਹੋਏ ਹੋ ਸਿਸਟਮ ਵੱਲੋਂ ਵੀ ਉੱਥੇ ਜੀ ਜਿਹੜੇ ਗੇ ਨੇ ਉਹਨਾਂ ਦੇ ਮਾਰਚ ਹੋਣਗੇ। ਹੁਣ ਇਸ ਤਰੀਕੇ ਨਾਲ ਵੀ ਕੌਮਾਂ ਨੂੰ ਬਦਨਾਮ ਕੀਤਾ ਜਾਂਦਾ ਹੁੰਦਾ। ਇਹ ਵੀ ਇੱਕ ਤਰੀਕਾ ਹੈਗਾ ਕੌਮਾਂ 'ਚ ਹੀਣਤਾ ਭਰਨ ਦਾ। ਪਰ ਸਾਡੀ ਇਸ ਗੱਲ ਦੇ ਉੱਤੇ ਬਹੁਤ ਹੀ ਜ਼ਿਆਦਾ ਮਾਨਸਿਕ ਤੌਰ ਤੇ ਉਲਝਣ ਬਣੀ ਹੋਈ ਆ ਕਿ ਹਰ ਰੋਜ਼ ਪੱਗਾਂ ਦਾੜਿਆਂ ਵਾਲੇ ਤੇ ਸਿੱਖ ਕਹਾਉਣ ਵਾਲੇ ਹਜ਼ਾਰਾਂ ਹੀ ਇਹੋ ਜਿਹੀਆਂ ਆਡੀਓ ਵੀਡੀਓ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਘੁੰਮ ਰਹੀਆਂ ਨੇ, ਜਿਨ੍ਹਾਂ ਨੂੰ ਦੇਖ ਕੇ ਹੋ ਸਕਦਾ ਬਾਕੀ ਵੀ ਜਿਹੜੀਆਂ ਕੌਮਾਂ, ਧਰਮਾਂ, ਨਸਲਾਂ ਦੇ ਲੋਕ ਨੇ ਉਹਨਾਂ ਦੀ ਇਹ ਪ੍ਰੋਬਲਮ ਸਾਡੇ ਵਾਲੀ ਹੋਵੇ। ਪਰ ਸਿੱਖਾਂ ਨੂੰ ਤਾਂ ਬਹੁਤ ਜ਼ਿਆਦਾ ਜਿਵੇਂ ਇੱਕ ਤਰੀਕੇ ਨਾਲ ਮਾਨਸਿਕ ਤੌਰ ਤੇ ਸੰਤਾਪ ਭੋਗਣਾ ਪੈ ਰਿਹਾ, ਬਹੁਤ ਤੰਗੀ। ਔਰ ਇਹ ਰੌਲਾ ਵੀ ਜਿਹੜਾ ਹੈਗਾ ਦਿਨੋਂ ਦਿਨ ਵੱਧ ਰਿਹਾ। ਇਹਦਾ ਜਦੋਂ ਵਿਰੋਧ ਹੋ ਰਿਹਾ ਸੀ ਕੱਲ, ਨਾ ਸ਼੍ਰੋਮਣੀ ਕਮੇਟੀ ਬੋਲੀ, ਨਾ ਇਸ ਮਸਲੇ ਉੱਤੇ ਬਾਦਲ ਸੈਨਾ ਬੋਲੀ, ਨਾ ਇਹਨਾਂ ਦਾ ਕੋਈ IT ਸੈੱਲ, ਵੀ ਤੁਸੀਂ ਤੁਹਾਡਾ ਕੋਈ ਮਤਲਬ ਹੀ ਨਹੀਂ ਕੌਮ ਦੇ ਕਿਸੇ ਮਸਲੇ ਨਾਲ। ਆਹੀ ਜਿਹੜੀ ਬੀਜੇਪੀ ਮਾਫ ਕਰਨਾ ਟਾਸਕ ਫੋਰਸ ਆ ਸ਼੍ਰੋਮਣੀ ਕਮੇਟੀ ਦੀ, ਇਹ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਮਰਜ਼ੀ ਸਿੱਖ ਦੀ ਪੱਗ ਲਾ ਦਿੰਦੇ ਆ, ਜਿਹਨੂੰ ਮਰਜ਼ੀ ਧੂ ਕੇ ਕੁੱਟ ਕੇ ਪੁਲਿਸ ਦੇ ਹਵਾਲੇ ਕਰ ਦਿੰਦੇ ਆ। 6 ਜੂਨ ਨੂੰ ਇਹਨਾਂ ਨੂੰ ਚਾਅ ਚੜਿਆ ਹੁੰਦਾ ਸੀ। ਇੱਕ ਉਹ ਪ੍ਰਤਾਪ ਸਿੰਘ ਸਕੱਤਰ ਆ ਜਿਹਦੀਆਂ ਪਿਛਲੇ ਹਫ਼ਤੇ ਵੀ ਚਰਚਾ ਹੋਈ ਸੀਗੀ ਵੀ ਜੀ ਉਹਦਾ ਪਰਿਵਾਰ ਏਦਾਂ ਤੇ ਓਦਾਂ, ਉਹ ਇਸ ਗੱਲ ਦਾ ਹੀ ਖੱਟੀ ਖਾਂਦਾ ਵੀ ਉਹ ਇੱਕ ਬਦਮਾਸ਼ ਟਾਈਪ ਬੰਦਾ ਜੀ ਜਿਹਦੇ ਮਰਜ਼ੀ ਪੁੜੇ ਕਟਾ। ਤੇ ਇਸ ਦਲੇਰੀ ਨੂੰ, ਇਹ ਡਾਂਗਾ ਨੂੰ ਕਦੇ ਕੌਮ ਦੇ ਦੁਸ਼ਮਣਾਂ ਦੇ ਖਿਲਾਫ ਤਾਂ ਕਦੇ ਨਹੀਂ ਦੇਖਿਆ। ਜਦੋਂ ਪੰਜਾਬ ਦੇ ਵਿੱਚ ਸਿੱਖਾਂ ਨੂੰ ਜਲੀਲ ਕਰਨ ਵਾਲੇ ਆ ਜਿਹੜੇ ਹਿੰਦੂ ਕੱਟੜਪੰਥੀ, ਕਦੇ ਸੰਤਾਂ ਬਾਰੇ, ਕਦੇ ਗੁਰੂ ਸਾਹਿਬਾਨ ਬਾਰੇ, ਕਦੇ ਕਿਸੇ ਹੋਰ ਮਸਲੇ ਤੇ ਨੀਚਤਾ ਦਿਖਾਉਂਦੇ ਆ, ਉਦੋਂ ਕਦੇ ਟਾਸਕ ਫੋਰਸ ਨਹੀਂ ਲੜਕੀ,
ਕਦੇ ਉਦੋਂ ਬਾਦਲ ਸੈਨਾ ਨਹੀਂ ਲੜਦੀ, ਉਦੋਂ ਤਾਂ ਆਮ ਸੰਗਤ ਸਾਡੀ ਬਹਿਸ ਦੀ ਲੜਦੀ ਫਿਰਦੀ ਹੁੰਦੀ, ਜਿਹਨਾਂ ਨੂੰ ਕਹਿੰਦੇ ਆ ਇਹਨੂੰ ਤਾਂ ਅਕਲ ਹੀ ਨਹੀਂ। ਅਕਲ ਇਹਨਾਂ ਨੂੰ ਹੈ ਨਾ, ਸੁਖਬੀਰ ਐਂਡ ਕੰਪਨੀ ਨੂੰ, ਬਾਕੀ ਤਾਂ ਸਾਰੇ ਉਹੀ ਤੁਰੇ ਫਿਰਦੇ। ਸੋ ਇਸ ਤਰੀਕੇ ਨਾਲ ਜਿਹੜਾ ਬੀਜੇਪੀ ਵਰਗਾ IT ਸੈੱਲ ਬਣਾ ਕੇ ਬਾਦਲ ਕਿਆ ਨੇ ਰੱਖਿਆ ਹੋਇਆ, ਉਹ ਕੱਲ ਤਾਂ ਰੜਕੇ ਨਹੀਂ, ਪਰ ਹੁਣ ਉਹਨਾਂ ਨੇ ਸ਼ੁਰੂ ਹੋ ਜਾਣਾ। ਇੱਕ ਉਹਨਾਂ ਨੂੰ ਨਵਾਂ ਮੁਰਗਾ ਵੀ ਲੱਭ ਗਿਆ, ਪੀਰ ਮੁਹੰਮਦ, ਕਰਨੈਲ ਸਿੰਘ ਪੀਰ ਮੁਹੰਮਦ, ਚਾਹੇ ਜਿਹੋ ਜਿਹਾ ਮਰਜ਼ੀ ਆ, ਪਰ ਉਹ ਬਾਦਲ ਕਿਆਂ ਦੇ ਨਾਲ ਹੀ ਰਿਹਾ ਜਦੋਂ ਤੋਂ ਚੱਲਦਾ ਕੰਮ। ਜੇ ਅੱਜ ਉਹ ਵੀ ਕਿਹਾ ਆ, ਜਿਵੇਂ ਟੈਲੀਵਿਜ਼ਨ ਸੀਰੀਅਲਾਂ 'ਚ ਫਿਲਮਾਂ 'ਚ ਦੇਖੀਦਾ ਨਾ, ਸੁਖਬੀਰ ਬਾਦਲ ਨੂੰ ਕਹਿ ਕੇ ਆਇਆ ਲੱਗਦਾ ਉਹ ਵੀ ਅੱਛਾ ਤੋ ਹਮ ਚਲਤੇ हैं, ਦੁਆओं में हमें याद रखना, ਫਤਿਹ ਬੁਲਾਤੀ ਆ। ਤੇ ਬਾਅਦ ਚ TV ਚੈਨਲਾਂ ਦੇ ਉੱਤੇ ਵਾਹਵਾ ਹੀ ਜ਼ਿਆਦਾ ਗੱਲਾਂ ਕਰ ਰਿਹਾ ਵੀ ਮੈਂ ਤਾਂ ਜੀ ਬੜਾ ਪੰਥ ਦਾ ਦਰਦੀ ਆ, ਇਹ ਸੁਖਬੀਰ ਹੁਣੀ ਸੁਣਦੇ ਹੀ ਨਹੀਂ ਕਿਸੇ ਦੀ। ਪਤਾ ਨਹੀਂ ਕੀ ਉਹਦਾ ਮਤਲਬ ਆ, ਇੱਧਰ ਰਹਿੰਦਾ ਵੀ ਆ ਛਾਲ ਮਾਰ ਕੇ ਫਿਰ ਉੱਧਰ ਨਾ ਚਲੇ ਜਾਵੇ ਜਾਂ ਕੀ ਆ। ਪਰ ਅੱਜ ਹੋ ਸਕਦਾ ਹੁਕਮ ਚੜ ਜਾਵੇ ਵੀ ਜਿਵੇਂ ਉਦੋਂ ਮਜੀਠੀਏ ਦੀ ਫੱਟੀ ਤੇ ਖਿੱਦੋ ਭੜਕਾਈ ਸੀ, ਉਵੇਂ ਚੱਕ ਦੋ ਫੱਟੇ ਹੁਣ ਪੀਰ ਮੁਹੰਮਦ ਨੂੰ ਢਾ ਲਓ। ਸੋ ਇਹ ਜਿਹੜਾ IT ਸੈੱਲ ਆ, ਇਹ ਹੁਣ ਪੂਰੀ ਤਰ੍ਹਾਂ ਤਿਆਰ ਬੈਠਾ ਹੋਣਾ ਜਦੋਂ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਬਾਦਲ ਕਿਆਂ ਦੀ ਹਮਾਇਤ ਵਿੱਚ ਤੇ 5 ਮੈਂਬਰੀ ਕਮੇਟੀ ਦੇ ਖਿਲਾਫ ਕੋਈ ਐਲਾਨ, ਕੋਈ ਫਰਮਾਨ ਜਾਰੀ ਕਰਤਾ, ਜਿੱਦਣ ਵੀ ਕਰਤਾ, ਕਿਉਂਕਿ ਡਿਊਟੀ ਉਹਦੀ ਇਹੀ ਹੈ। ਐਵੇਂ ਜੋ ਮਰਜੀ ਝੂਠ ਝਾਟ ਬੋਲੀ ਚੱਲੋ। ਕੱਲ ਕਹਿੰਦੇ ਜੀ ਉਹਨੇ ਇੱਥੇ ਅੰਮ੍ਰਿਤਸਰ ਦੀ ਪ੍ਰੈਸ ਨਾਲ ਘੰਟਾ 2 ਘੰਟੇ ਲਾਏ ਆ, ਚੰਗੀ ਗੱਲ ਆ ਭਾਈ, ਨਿੱਜੀ ਤੌਰ ਦੇ ਉੱਤੇ ਤਾਂ ਆਪਾਂ ਨੂੰ ਚੰਗਾ ਹੀ ਲੱਗੂਗਾ, ਪਰ ਉੱਥੇ ਕੁੱਲ ਮਿਲਾ ਕੇ ਜਿਹੜਾ ਪ੍ਰਭਾਵ ਸਿਰਜਣ ਦਾ ਯਤਨ ਕੀਤਾ ਉਹ ਇਹੀ ਸੀ ਕਿ ਕਿਸੇ ਤਰੀਕੇ ਨਾਲ ਹੌਲੀ ਹੌਲੀ ਭੱਲ ਬਣਾਈਏ। ਭੱਲ ਬਣਾਉਣ ਦੇ ਚੱਕਰ 'ਚ ਹੀ ਉਦੋਂ ਭਾਈ ਮਹਿਲ ਸਿੰਘ ਦੇ ਭੋਗ ਤੇ ਕੱਲ ਵੀ ਕਿਹਾ ਵੀ ਜਥੇਦਾਰ ਹਰਪ੍ਰੀਤ ਸਿੰਘ ਵੇਲੇ ਜਿਹੜੇ ਫੈਸਲੇ ਹੋਏ ਸੀ, ਜਿਵੇਂ ਕਿ ਦਲ ਖਾਲਸਾ ਦੇ ਆਗੂ ਰਹੇ ਹੁਣ ਜਿਹੜੇ ਸਾਨੂੰ ਸਦੀਵੀ ਵਿਛੋੜਾ ਪਿਛਲੇ ਸਾਲ ਦੇ ਗਏ ਸੀ, ਭਾਜੀ ਗਜਿੰਦਰ ਸਿੰਘ, ਉਹਨਾਂ ਨੂੰ ਜਲਾਵਤਨ ਯੋਧੇ ਦਾ ਉਦੋਂ ਸਨਮਾਨ ਦਿੱਤਾ ਗਿਆ ਸੀ। ਕਹਿੰਦੇ ਜੀ ਉਹ ਜਿਹੜੀ ਰਸਮ ਰਹਿੰਦੀ ਆ ਉਹ ਜਲਦੀ ਪੂਰੀ ਕਰਾਂਗੇ, ਏਦਾਂ ਨਾ, ਮਤਲਬ ਉਹ ਜਦੋਂ ਸਾਰਾ ਦੇਖਦੇ ਕਰਦੇ ਆ ਪਤਾ ਲੱਗ ਹੀ ਜਾਂਦਾ ਵੀ ਅਸਲ ਵਿੱਚ ਤਾਂ ਕਹਾਣੀ ਕੋਈ ਹੋਰ ਆ। ਸੋ ਇਹ ਪੱਤੇਬਾਜ਼ੀ ਨਾਲ ਵੀ ਵਿਰੋਧ ਨੂੰ ਸ਼ਾਂਤ ਕਰੋ ਤੇ ਆਪਾਂ ਬਾਦਲ ਕਿਆਂ ਦੀ ਤੁਣਤੁਣੀ ਵਜਾਉਣੀ। ਬਾਦਲ ਕਿਆਂ ਦੀ ਤੁਣਤੁਣੀ ਵਜਾਉਂਦੇ ਵਜਾਉਂਦੇ ਗਿਆਨੀ ਕੁਲਦੀਪ ਸਿੰਘ ਜੀ, ਗਿਆਨੀ ਗੁਰਬਚਨ ਸਿੰਘ ਜੀ ਨੇ ਆਪਦਾ ਕੁੰਡਾ ਕਰਾ ਲਿਆ। ਜਥੇਦਾਰ ਤਾਂ ਸੀਗਾ ਉਹ, ਪਰ ਘਰੋਂ ਨਿਕਲਣ ਦੀ ਹਿੰਮਤ ਨਹੀਂ ਸੀ ਪੈਂਦੀ ਹੁੰਦੀ। ਉਹਨੂੰ ਹਰ ਵੇਲੇ ਇਹੀ ਲੱਗਦਾ ਰਿਹਾ, ਹੁਣ ਵੀ ਉਹਨੂੰ ਇਹੀ ਖੌਫ ਸਤਾਉਂਦਾ ਹੋਣਾ। ਇੱਥੇ ਆ ਨਾਲ ਸਾਡੇ ਘਰ ਦੇ ਗੁਰਦੁਆਰਾ ਰਣਜੀਤ ਐਵਨਿਊ ਵਾਲਾ 6 ਬਲਾਕ ਵਾਲਾ, ਤੇ ਇੱਥੇ ਅਕਸਰ ਹੀ ਉਹ ਦੇਖੀਦਾ C ਬਲਾਕ ਵਾਲੇ ਗੁਰਦੁਆਰੇ, ਬਈ ਉਹਨੂੰ ਇਹੀ ਫਿਕਰ ਰਹਿੰਦਾ ਵੀ ਕੋਈ ਮੈਨੂੰ ਕੁਝ ਕਹਿ ਨਾ ਜਾਵੇ ਜਦੋਂ ਕਿਸੇ ਸਮਾਗਮ ਤੇ ਆਇਆ ਹੁੰਦਾ। ਕਹਿਣਾ ਕੌਣ ਦਾ, ਕਿਸੇ ਨੇ ਕੀ ਆ, ਪਰ ਆਪਦੀ ਆਤਮਾ ਦਾ ਬੋਝ ਆ ਜਿਹੜਾ ਉਹ ਇੰਨਾ ਬੰਦੇ ਨੂੰ ਖਪਾਉਂਦਾ। ਸੋ ਇਹਨਾਂ ਦਿਨਾਂ ਦੇ ਵਿੱਚ ਜੇਕਰ ਗਿਆਨੀ ਕੁਲਦੀਪ ਸਿੰਘ ਜੀ ਤੁਹਾਡੇ ਉੱਤੇ ਬੋਝ ਆ ਕਿ ਤੁਸੀਂ ਬਾਦਲ ਕਿਆਂ ਦੀ ਸੇਵਾ ਕਰੋ, ਇਹਨੂੰ ਅਸਤੀਫਾ ਦੇ ਕੇ ਪਾਸੇ ਹੋ ਜਾਓ, ਇਹਦੇ ਨਾਲੋਂ ਚੰਗੇ ਰਹੋ। ਨਹੀਂ ਇਹਨਾਂ ਦਾ ਕੀ ਜਾਣਾ, ਇਹਨਾਂ ਨੇ ਪਤਾ ਨਹੀਂ ਕਿੰਨੇ ਕੁ ਖਾ ਲਏ ਬਾਦਲ ਕਿਆਂ ਨੇ। ਇਹ ਸਿਆਸੀ ਬੰਦੇ ਆ, ਇਹਨਾਂ ਨੂੰ ਕੋਈ ਸ਼ਰਮ ਹੈ ਥੋੜੀ ਆ, ਇਹਨਾਂ ਨੂੰ ਕੋਈ ਮਤਲਬ ਨਹੀਂ ਬਈ ਅੱਜ ਜਿਹਨੂੰ ਅਸੀਂ ਇੰਨਾ ਸਤਿਕਾਰ ਦਿੰਦੇ ਆ ਕੱਲ ਨੂੰ ਉਹਦੇ ਨਾਲ ਕੀ ਹੋ ਰਿਹਾ, ਕਿਉਂਕਿ ਆਪਦੇ ਆਪ ਨੂੰ ਬਚਾਉਂਦੇ ਬਚਾਉਂਦੇ ਇਹਨਾਂ ਨੇ ਬੜਿਆਂ ਦੀ ਬਲੀ ਲਈ। ਗਿਆਨੀ ਗੁਰਬਚਨ ਸਿੰਘ ਵਾਲੀ ਤੁਹਾਡੇ ਨਾਲ ਹੋ ਸਕਦੀ ਆ ਗਿਆਨੀ ਕੁਲਦੀਪ ਸਿੰਘ ਜੀ, ਇਸ ਕਰਕੇ ਜਾਂ ਤਾਂ ਕੌਮ ਦਾ ਸਹੀ ਪੱਖ ਲੈਣ ਦੀ ਯਤਨ ਕਰੋ। ਕੌਮ ਨੂੰ ਬੜੀ ਲੋੜ ਆ ਪੜ੍ਹੇ ਲਿਖੇ, ਸੂਝਵਾਨ, ਦ੍ਰਿੜਤਾ ਵਾਲੇ ਇਹੋ ਜਿਹੇ ਜਥੇਦਾਰ ਸਾਹਿਬਾਨ ਦੀ। ਹੋਰਨਾਂ ਪੋਸਟਾਂ ਤੇ ਵੀ ਲੋੜ ਆ ਜਿਹੜੇ ਕੌਮ ਦੇ ਇਸ ਖਲਜਗਣ ਦੇ ਵਿੱਚੋਂ ਸਾਨੂੰ ਇਸ ਮੰਝਧਾਰ ਦੇ ਵਿੱਚ ਫਸਿਆ ਹੋਇਆ ਨੂੰ ਸਾਡੀ ਬੇੜੀ ਨੂੰ ਅੱਗੇ ਲੈ ਕੇ ਜਾ ਸਕਦੇ ਹੋਣ। ਪਰ ਬਾਦਲ ਕਿਆਂ ਦੀ ਬੋਲੀ ਬੋਲ ਕੇ ਨਹੀਂ। ਬਾਦਲ ਕਿਆਂ ਨੇ ਤਾਂ ਉਹ ਕੁਝ ਕਰਾਉਣਾ ਜਿਹਦੇ ਨਾਲ ਸਿੱਖਾਂ ਦਾ ਇਤਿਹਾਸ ਕਲੰਕਿਤ ਹੁੰਦਾ ਹੋਵੇ, ਜਿਨ੍ਹਾਂ ਦੇ ਨਾਲ, ਜਿਹੜੀਆਂ ਗੱਲਾਂ ਦੇ ਨਾਲ ਸਾਡੇ ਸਿਧਾਂਤ ਨੂੰ ਸੱਟ ਵੱਜਦੀ ਹੋਵੇ। ਹੁਣ ਜਿਹੜੇ ਬਾਦਲ ਵਿਰੋਧੀ ਆ ਉਹ ਵੀ ਇਹੋ ਜਿਹੇ ਸਿਆਸੀ ਭਲਵਾਨ ਨੇ, ਉਹਨਾਂ ਨੇ ਕਿਹੜਾ ਖੈਰ ਕੀਤੀ ਆ ਬੀਤੇ ਦੌਰ ਦੇ ਵਿੱਚ। ਇਹ ਸਾਰਾ ਕੁਝ ਉਦੋਂ ਇਕੱਠਾ ਹੀ ਸੀ, ਇਹ ਜਿਹੜਾ ਲੁੰਗ ਲੈਣਾ।
ਪਰ ਇਹੀ ਤਾਂ ਪਰਖ ਦੀ ਘੜੀ ਹੁੰਦੀ ਹੈ। ਜਦੋਂ ਸਾਰਾ ਕੁਝ ਵਧੀਆ ਤੇ ਸਮੂਥ ਚੱਲ ਰਿਹਾ ਹੋਵੇ, ਜਦੋਂ ਸਾਰਾ ਕੁਝ ਸਿਖਾਵਾਂ ਹੋਵੇ, ਉਦੋਂ ਤਾਂ ਹਰੇਕ ਹੀ ਜਥੇਦਾਰੀ ਘੋਟ ਲੂ। ਜਥੇਦਾਰੀ ਹੁਣ ਘੋਟ ਕੇ ਦਿਖਾਓ। ਜੇ ਤੁਸੀਂ ਇਸ ਪੋਸਟ ਤੇ ਆਏ ਹੋ, ਜੇ ਸਰਨਾ ਸਾਹਿਬ ਜਾਂ ਤੁਹਾਡੇ ਬਹੁਤ ਸਾਰੇ ਹਮਾਇਤੀ ਇਹ ਕਹਿੰਦੇ ਨੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਵਰਤ ਕੇ ਦੇਖੋ, ਬੰਦਾ ਬੜਾ ਗ੍ਰੇਟ ਆ, ਭਾਈ ਅਸੀਂ ਤੁਹਾਨੂੰ ਵਰਤ ਕੇ ਕੀ ਦੇਖਣਾ, ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰੋ। ਹਰ ਸਿੱਖ ਇਹ ਕਹਿਣ ਜੋਗਾ ਕਰ ਦੋ ਕਿ ਆਪਾਂ ਤਾਂ ਐਵੇਂ ਸਮਝਦੇ ਸੀ ਗਿਆਨੀ ਕੁਲਦੀਪ ਸਿੰਘ ਗੜਗੱਜ ਵਾਕਿਆ ਹੀ ਗੜਗੱਜਾਂ ਪਾ ਗਏ। ਅਸੀਂ ਤੁਹਾਡੇ ਮਤਲਬ ਜਿਵੇਂ ਕਹਿੰਦੇ ਆ ਵੀ ਤਲੀਆਂ ਤੇ ਚੋਕ ਚਗਾਉਣ ਵਾਲਾ ਕੰਮ, ਤੁਹਾਡੇ ਪੈਰਾਂ ਦੀਆਂ ਤਲੀਆਂ ਦੇ ਹੇਠਾਂ ਆਪਦੇ ਹੱਥ ਦੇਵਾਂਗੇ ਜੇਕਰ ਤੁਸੀਂ ਕੌਮ ਦੇ ਸਿਧਾਂਤ ਦੀ, ਇਤਿਹਾਸ ਦੀ ਚੜ੍ਹਦੀ ਕਲਾ ਕਰਦੇ। ਪਰ ਜੇ ਬਾਦਲਕਿਆਂ ਦੀ, ਸਰਨਿਆਂ ਦੀ ਬੋਲੀ ਬੋਲ ਕੇ ਚਾਹੋ ਇਹ ਕਿ ਕੌਮ ਦੀ ਬੱਲੇ ਬੱਲੇ, ਇਹ ਬਿਲਕੁਲ ਨਹੀਂ। ਇੱਥੇ ਅਸੀਂ ਤਾਂ ਉਹ ਟਾਈਮ ਦੇਖਿਆ ਵੀ ਸੁਖਬੀਰ ਹੋਣਾ ਨੂੰ ਸੰਗਤ ਘੇਰੀ ਬੈਠੀ ਸੀ, ਕੰਧ ਪਾੜ ਕੇ ਕਿਸੇ ਸਕੂਲ ਦੀ ਉਹਦੇ ਵਿੱਚ ਦੀ ਕੱਢ ਕੇ ਦੂਜੇ ਪਾਸੇ ਜਿੱਥੇ ਜਹਾਜ਼ ਜਾ ਖੜਾ ਸੀ ਉਦੋਂ ਲੈ ਕੇ ਗਏ ਸੀ ਬਰਗਾੜੀ ਵਾਲੇ ਦਿਨਾਂ 'ਚ, ਬਹਿਬਲ ਵਾਲੇ ਦਿਨਾਂ 'ਚ। ਸੋ ਇਹਨਾਂ ਨੇ ਜਿਸ ਤਰੀਕੇ ਨਾਲ ਅਬਦਾਲੀ ਨੇ, ਇੰਦਰਾ ਨੇ, ਲਖਪਤ ਰਾਏ ਨੇ ਸਿੱਖਾਂ ਦੇ ਨਾਲ ਕੀਤੀ ਆ, ਉਹੀ ਸਾਰਾ ਕੁਝ ਕੀਤਾ। ਤੋ ਜਿਹੜਾ ਜਥੇਦਾਰ ਸਾਹਿਬਾਨ ਨੂੰ ਇੱਕ ਮੌਕਾ ਮਿਲਿਆ ਵੀ ਠੀਕ ਆ, ਤੁਸੀਂ ਚਾਹੇ ਜਿੱਦਾਂ ਮਰਜ਼ੀ ਦਸਤਾਰਬੰਦੀ ਕਰਾ ਲਈ, ਜੇ ਤੁਸੀਂ ਆਪਦੀ ਮਾਨਤਾ ਹਾਸਲ ਕਰਨੀ ਹੈ ਤਾਂ ਫਿਰ ਕੌਮ ਦਾ ਕੰਮ ਕਰੋ, ਪੰਥ ਦੇ ਲਈ ਚੜ੍ਹਦੀ ਕਲਾ ਵਾਲੀ ਕੋਈ ਖਬਰ ਜਿਹੜੀ ਆ ਉਹ ਲੈ ਕੇ ਆ। ਤੇ ਇਸ ਮਾਹੌਲ ਦੇ ਵਿੱਚ ਸਾਨੂੰ ਤੁਹਾਡੀ ਲੋੜ ਬੜੀ ਆ। ਅਸੀਂ ਤੁਹਾਡੇ ਕੋਈ ਨਿੱਜੀ ਤੌਰ ਤੇ ਵੈਰੀ ਵਿਰੋਧੀ ਨਹੀਂ ਹੈਗੇ, ਅਸੀਂ ਤਾਂ ਭਾਲਦੇ ਫਿਰਦੇ ਹਾਂ ਵੀ ਕੋਈ ਤਾਂ ਆਵੇ ਜਿਹੜਾ ਸਾਡੀ ਕੌਮ ਦੀ ਚੜ੍ਹਦੀ ਕਲਾ ਕਰੇ। ਜੇਕਰ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਕਿਰਪਾ ਕੀਤੀ, ਜੇ ਤੁਸੀਂ ਕੁਛ ਸਾਡੇ ਝੋਲੀ 'ਚ ਪੰਥ ਦੀ ਚ ਪਾਤਾ, ਅਸੀਂ ਤੁਹਾਡੇ ਗੁਣ ਗਾ ਦਿਆਂਗੇ। ਨਹੀਂ ਤਾਂ ਫਿਰ ਜਿੱਥੇ ਗਿਆਨੀ ਗੁਰਜਨ ਸਿੰਘ ਦੇ ਸੋਹਲੇ ਗਾਏ ਜਾਂਦੇ ਉਵੇਂ ਤੁਹਾਡੇ ਗਾਏ ਜਾਣਗੇ। ਸੋ ਇੱਥੇ ਸਮਾਪਤੀ ਹੈ ਜੀ। ਕੱਲ ਨੂੰ ਸ਼ਾਮ ਤੱਕ ਜਦੋਂ ਆਪਾਂ ਦੁਬਾਰਾ ਬੈਠਾਂਗੇ ਇਸ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਪਤਾ ਲੱਗ ਜੂ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਕਿੱਥੇ ਕੁ ਖੜੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।